ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਢੇਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਢੇਰਕਿਆਣਾ 415-909-0500। 3 ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵੀ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦਰ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ ਕਰੋ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਨਿਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ ਜੀ। ਸੋ ਤੇ ਜਿਸ ਦਾ ਤੁਹਾਨੂੰ ਪਤਾ ਹੀ ਆ ਵੀ ਅੱਜ ਦਾ ਜਿਹੜਾ ਪ੍ਰੋਗਰਾਮ ਹੁੰਦਾ ਅਪਡੇਟ ਅਮਰੀਕਾ, ਇਹਦੇ ਵਿੱਚ ਆਪਾਂ ਕੀ ਕੁਝ ਦੁਨੀਆ 'ਚ ਵਾਪਰਿਆ, ਕੀ ਕੁਝ ਅਮਰੀਕਾ 'ਚ ਵਾਪਰਿਆ ਹੈਗਾ, ਉਹ ਤੁਹਾਡੇ ਨਾਲ ਡਿਸਕਸ ਕਰਦੇ ਹੁੰਦੇ ਆ। ਕੱਲ ਸਾਨੂੰ ਸਰੋਤਿਆਂ ਦੀਆਂ ਬਹੁਤ ਕਾਲਸ ਆਈਆਂ ਸੀਗੀਆਂ, ਖਾਸ ਕਰਕੇ ਜੋ ਹਿੰਦੂ ਅਮਰੀਕਨ ਫਾਊਂਡੇਸ਼ਨ ਤੇ ਕੋਹਿਨਾ, ਜਿਹੜੀਆਂ ਦੋ ਆਰਗੇਨਾਈਜੇਸ਼ਨਸ ਵਿਰੋਧ ਕਰਨ ਦੇ ਵਿੱਚ SB 509 ਬਿੱਲ 'ਚ ਪਹੁੰਚੀਆਂ ਹੋਈਆਂ ਸੀਗੀਆਂ, ਤੇ ਉਹ ਆਪਣਾ ਜਿਹੜੀ ਜਿੱਤ ਦਾ ਜਸ਼ਨ ਆ ਉਹ ਮਨਾ ਰਹੀਆਂ ਵੀ ਕਹਿੰਦੇ ਜੀ ਅਸੀਂ 2 ਅਸੈਂਬਲੀ ਮੈਂਬਰਸ ਨੂੰ ਰੋਕਣ ਦੇ ਵਿੱਚ ਕਾਮਯਾਬ ਹੋਏ ਆ, ਪਲੱਸ ਅਸੀਂ ਜੋ ਇਹ ਬਿੱਲ ਆ ਉਹਦੇ ਵਿੱਚ ਅਮੈਂਡਮੈਂਟ ਕਰਾਵਾਂਗੇ ਤਾਂ ਕਿ ਇੱਕ ਜਿਹੜਾ ਸ਼ਬਦ ਸੀ ਪ੍ਰੋਕਸੀ, ਜਿਸ ਤਰ੍ਹਾਂ ਵੀ ਆਪਾਂ ਕਹਿ ਦਿੰਦੇ ਆ ਵੀ ਇਹ ਆਰਗੇਨਾਈਜੇਸ਼ਨ ਇੰਡੀਆ ਗਵਰਨਮੈਂਟ ਦੀ ਪ੍ਰੋਕਸੀ ਆ, ਉਹ ਸ਼ਬਦ ਵਿੱਚੋਂ ਕੱਢਾਂਗੇ। ਸੋ ਉਹਨੂੰ ਲੈ ਕੇ ਉਹ ਕਾਫੀ ਜਿੱਤ ਦੀ ਖੁਸ਼ੀ ਮਨਾ ਰਹੇ ਆ ਤੇ ਸਾਨੂੰ ਬਹੁਤ ਕਾਲਸ ਆਈਆਂ ਸੀਗੀਆਂ ਵੀ ਜਿਹੜੇ ਲੋਕ ਗਏ ਸੀ ਉਹਨਾਂ ਦੀ ਵੀਡੀਓ ਹੋਵੇ। ਸੋ ਅੱਜ ਪੰਜਾਬੀ ਰੇਡੀਓ USA ਦੀ ਫੇਸਬੁੱਕ ਦੇ ਉੱਤੇ, ਆਪਾਂ YouTube ਦੇ ਉੱਤੇ ਵੀ ਉਹ ਵੀਡੀਓ ਪਾ ਦਿੱਤੀ ਆ ਜੋ ਹੀਅਰਿੰਗ ਹੋਈ ਸੀ। ਉਹਦੇ ਵਿੱਚ ਜਿਹੜੀਆਂ ਆਰਗੇਨਾਈਜੇਸ਼ਨ, ਜਿਹੜੇ ਮੰਦਰ ਦੇ ਲੋਕ ਉੱਥੇ ਗਏ ਸੀ, ਉਹਨਾਂ ਦੀ ਸਾਰਿਆਂ ਦੀ ਉਹ ਵੀਡੀਓ ਹੈਗੀ ਆ ਤੇ ਤੁਸੀਂ ਦੇਖ ਸਕਦੇ ਆ। ਇਹ ਤੋਂ ਜਿੱਦਾਂ ਸਾਡੀਆਂ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਆ ਉਹਨਾਂ ਨੂੰ ਵੀ ਲੈਸਨ ਲਰਨ ਕਰਨਾ ਚਾਹੀਦਾ ਵੀ ਜੇ ਤੁਸੀਂ ਅਮਰੀਕਾ 'ਚ ਰਹਿੰਦੇ ਆ, ਤੁਸੀਂ ਚਲੋ ਮੈਂ ਕਹਿੰਦਾ ਛੱਡੋ ਸਿੱਖ ਰਾਈਟਸ ਦੀ ਗੱਲ ਨਾ ਵੀ ਕਰੋ, ਘੱਟੋ ਘੱਟ ਅਮਰੀਕਨ ਸਿਟੀਜ਼ਨ ਦੀ ਰਾਈਟਸ ਦੀ ਗੱਲ ਤਾਂ ਕਰੋ। ਜੇ ਇੱਕ ਆਰਗੇਨਾਈਜੇਸ਼ਨ ਕਹਿ ਰਹੀ ਆ ਵੀ ਜੀ ਅਮਰੀਕਾ ਨੂੰ, ਇਸ ਕੰਟਰੀ ਨੂੰ ਮਿਜ਼ਾਈਲਸ ਨਹੀਂ ਵੇਚਣੀਆਂ ਚਾਹੀਦੀਆਂ, ਤੇ ਤੁਸੀਂ ਫਿਰ ਇਹਦਾ ਮਤਲਬ ਉਹ ਆਰਗੇਨਾਈਜੇਸ਼ਨ ਜਿਹੜੀ ਆ ਉਹ ਅਮਰੀਕਾ ਦੇ ਹੱਕ 'ਚ ਨਹੀਂ ਹੈ ਤੇ ਤੁਸੀਂ ਵੀ ਅਮਰੀਕਾ ਦੇ ਹੱਕ 'ਚ ਨਹੀਂ ਜੇ ਉਸ ਆਰਗੇਨਾਈਜੇਸ਼ਨ ਦੇ ਉਲਟ ਬੋਲਦੇ ਨਹੀਂ ਹੈਗੇ। ਸੋ ਜ਼ਰੂਰ ਜਿੰਨੇ ਵੀ ਸਾਡੇ ਸਰੋਤੇ ਆ ਦੁਖੀ ਬਹੁਤ ਕੱਲ ਹੋਏ, ਸਾਨੂੰ ਕਾਲਸ ਬਹੁਤ ਆਈਆਂ। ਸੋ ਸਾਰਿਆਂ ਨੂੰ ਬੇਨਤੀ ਜ਼ਰੂਰ ਆ ਵੀ ਉਹ ਜਿਹੜੀ ਵੀਡੀਓ ਹੈਗੀ ਆ ਉਹ ਧਿਆਨ ਨਾਲ ਸੁਣਿਓ ਵੀ, ਤੇ ਵੱਧ ਤੋਂ ਵੱਧ ਜਿਹੜੇ ਆਪਣੇ ਸਰੋਤੇ ਆ, ਆਪਣੇ ਜਿਹੜੇ ਤੁਹਾਡੇ ਦੋਸਤ ਮਿੱਤਰ ਆ, ਉਹਨਾਂ ਦੇ ਨਾਲ ਸ਼ੇਅਰ ਵੀ ਕਰਿਓ। ਜੀ ਬਿਲਕੁਲ, ਉਹਦੇ ਵਿੱਚ ਉਹਨਾਂ ਦੀਆਂ ਵੀ ਜੋ ਟਿੱਪਣੀਆਂ ਆ ਉਹ ਵੀ ਉਸ ਦੇ ਵਿੱਚ ਐਡ ਕੀਤੀਆਂ ਤੇ ਜਿਹੜੀ ਆਪਾਂ ਗੱਲਬਾਤ ਕੀਤੀ ਸੀ ਉਹ ਵੀ ਉਸ ਦੇ ਵਿੱਚ ਨਾਲ ਹੀ ਜਿਹੜੀ ਉਹ ਐਡਿਡ ਆ। ਸੋ ਇਹ ਵੇਕ ਅਪ ਕਾਲ ਆ। ਚਲੋ ਹੁਣ ਜਿਹੜਾ ਪੁਲ ਥੱਲੋਂ ਪਾਣੀ ਲੰਘ ਗਿਆ ਉਹ ਲੰਘ ਗਿਆ, ਉਹਦਾ ਹੁਣ ਤੁਸੀਂ ਕਰ ਤਾਂ ਕੁਛ ਨਹੀਂ ਸਕਦੇ ਜੋ, ਪਰ ਇਹ ਆ ਵੀ ਉਹ ਤੋਂ ਸਿੱਖ ਲਓ। ਜੇ ਤੁਸੀਂ ਉਹ ਵੀ ਨਾ ਸਿੱਖਿਆ ਤਾਂ ਫਿਰ ਉੱਥੇ ਜਿਹੜੀ ਉਹ ਮੁਸ਼ਕਿਲ ਆਪਣੇ ਸਾਰਿਆਂ ਦੇ ਲਈ ਜਿਹੜੀ ਉਹ ਪੈਦਾ ਹੋਊਗੀ। ਸੋ ਬੈਟਰ ਆ ਜਿੰਨੀਆਂ ਵੀ ਆਰਗੇਨਾਈਜੇਸ਼ਨਸ ਆ, ਕੋਈ ਵੀ ਜਿਹੜੇ ਅਦਾਰੇ ਆ ਉਹ ਲੱਗੇ ਹੋਏ ਆ, ਇੱਕ ਤਾਂ ਉਹ ਵੀ ਜਦੋਂ ਕੋਈ ਇੱਦਾਂ ਦਾ ਪ੍ਰੋਗਰਾਮ ਹੁੰਦਾ ਆ ਸਾਂਝ ਪਾਇਆ ਕਰੋ ਕਮਿਊਨਿਟੀ ਦੇ ਨਾਲ, ਪਤਾ ਲੱਗੇ ਵੀ ਕਿੱਥੇ ਕੀ ਜਿਹੜਾ ਉਹ ਕੋਈ ਪ੍ਰੋਗਰਾਮ ਆ, ਜਿੱਥੇ ਇਕੱਠ ਦੀ ਲੋੜ ਆ ਉੱਥੇ ਬੰਦਾ ਇਕੱਠ ਜਿਹੜਾ ਉਹ ਕੀਤਾ ਜਾ ਸਕੇ। ਅਗਲੇ ਸਕੂਲ ਦੇ ਵਿਦਿਆਰਥੀਆਂ ਤੋਂ ਲੈ ਕੇ ਡਾਕਟਰ ਤੱਕ ਤੇ ਇਨ ਬਿਟਵੀਨ ਐਵਰੀਵਨ, ਉਹ ਚਾਹੇ ਉਹ ਵੱਖ-ਵੱਖ ਉਹਨਾਂ ਦੇ ਧਾਰਮਿਕ ਥਾਵਾਂ ਦੇ ਉੱਤੇ, ਚਾਹੇ ਉਹਨਾਂ ਦੇ ਕੋਈ ਹੋਰ ਕਿਸੇ ਤਰੀਕੇ ਦੇ ਨਾਲ ਹੋਣ, ਵੀ ਉਹ ਸਾਰੇ ਕੁਛ ਜਿਹੜਾ ਉਹ ਕਰਕੇ ਪਹੁੰਚੇ ਹੋਏ ਸੀਗੇ ਤਾਂ ਜੋ ਜਿਹੜਾ ਆ ਉੱਥੇ ਇਸ ਦਾ ਵਿਰੋਧ ਕਰਾਇਆ ਜਾ ਸਕੇ। ਤੇ ਇਨਫ ਸ਼ੰਕੇ ਜਿਹੜੇ ਉਹਨਾਂ ਨੇ ਪੈਦਾ ਕਰਤੇ ਕੁਛ ਕੁ ਅਸੈਂਬਲੀ ਮੈਂਬਰਸ ਦੇ ਮਨਾਂ ਦੇ ਵਿੱਚ, ਜਿਨ੍ਹਾਂ ਨੇ ਪਿਛਲੀ ਵਾਰੀ ਇਸ ਨੂੰ ਸਰਬਸੰਮਤੀ ਦੇ ਨਾਲ ਪਾਸ ਕੀਤਾ ਸੀਗਾ ਅਸੈਂਬਲੀ ਦੇ ਵਿੱਚੋਂ, ਅੱਜ ਉਹੀ ਜਿਹੜੇ ਆ ਇਸ ਬਿੱਲ ਦੇ ਉੱਤੇ ਸ਼ੰਕੇ ਸ਼ੋਭੇ ਜਿਹੜੇ ਆ ਉਹ ਪੈਦਾ ਕਰ ਚੁੱਕੇ ਹੈਗੇ ਆ। ਸੋ ਇਹ ਚੀਜ਼ਾਂ ਦੇ ਲਈ ਆਪਾਂ ਨੂੰ ਬਹੁਤ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਆ ਵੀ ਭਾਈ ਇੱਦਾਂ ਦੀ ਕੁਤਾਹੀ, ਇੱਦਾਂ ਦੀ ਜਿਹੜੀ ਗਲਤੀ ਆ ਉਹ ਮੁੜ ਕੇ ਜਿਹੜੀ ਉਹ ਨਾ ਹੋਵੇ। ਬਹੁਤ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨ ਜਿਹੜੀਆਂ ਲੱਗੀਆਂ ਹੋਈਆਂ, ਚਲੋ ਅਸੀਂ ਉਹਨਾਂ ਦੇ ਐਫਰਟਸ ਦੀ ਸਰਾਹਨਾ ਕਰਦੇ ਹਾਂ, ਪਰ ਨਾਲ ਦੇ ਨਾਲ ਭਾਈ ਉਹਨਾਂ ਨੂੰ ਇਹ ਦੱਸਣ ਦੀ ਜਿਹੜੀ ਉਹ ਜ਼ਰੂਰਤ ਆ। ਅਦਰਵਾਈਜ਼ ਸਵਾਲ ਹੋਣਗੇ ਤੁਹਾਨੂੰ, ਜਦੋਂ ਸਵਾਲ ਹੋਣਗੇ ਫਿਰ ਜਵਾਬ ਨਾ ਆਇਆ ਤੇ ਫਿਰ ਕਹਿਣਾ ਵੀ ਆਹ ਚੀਜ਼ ਹੋ ਗਈ, ਉਹ ਚੀਜ਼ ਹੋ ਗਈ, ਸਾਨੂੰ ਇੱਦਾਂ
ਉਹ ਕਿਉਂ ਜਿਹੜਾ ਉਹ ਆਖਦੇ ਆਹੀ ਤੇ ਇੰਨਾ ਕੰਮ ਕਰ ਰਹੇ ਆ, ਇਹ ਹੈ ਤੇ ਉਹ ਹੈ। ਸੋ ਬੈਟਰ ਆ ਵੀ ਤੁਸੀਂ ਇਸ ਦੀ ਜਿਹੜੀ ਸਾਂਝ ਹੈ ਕਮਿਊਨਿਟੀ ਦੇ ਨਾਲ ਜਿਹੜੀ ਉਹ ਪਾਓ, ਤਾਂ ਜੋ ਜਿੱਥੇ ਕਮਿਊਨਿਟੀ ਦੀ ਲੋੜ ਆ ਉਹ ਉੱਥੇ ਪਹੁੰਚ ਸਕੇ। ਜਿੱਦਾਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਕਾਲਸ ਵੀ ਆਈਆਂ, ਕਹਿੰਦੇ ਸੀਗੇ ਵੀ ਅਸੀਂ ਜਾਣ ਨੂੰ ਰੈਡੀ ਸੀਗੇ, ਪਰ ਇਹ ਵੀ ਸਾਨੂੰ ਇਨਫੋਰਮੇਸ਼ਨ ਹੀ ਸਾਡੇ ਤੱਕ ਨਹੀਂ ਸੀ ਪਹੁੰਚੀ। ਸੋ ਅਸੀਂ ਬੇਨਤੀ ਕਰਦੇ ਹਾਂ ਸਾਰੀਆਂ ਆਰਗੇਨਾਈਜੇਸ਼ਨਸ ਨੂੰ ਵੀ ਇਸ ਚੀਜ਼ ਦਾ ਅੱਗੇ ਤੋਂ ਜਿਹੜਾ ਉਹ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਜੀ, ਅਗਲੀ ਖਬਰ 'ਤੇ ਚਲੀਏ ਜੋ ਐਪਸਟੀਨ ਦੇ ਮਾਮਲੇ ਦੇ ਵਿੱਚ ਜੈਫਰੀ ਐਪਸਟੀਨ ਦੇ ਮਾਮਲੇ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਜਿਹੜਾ ਸਪੋਰਟ ਬੇਸ ਆ ਉਹਦੇ ਵਿੱਚ ਕਾਫੀ ਜਿਹੜੀ ਆ ਫਿਕਰਮੰਦੀ ਆ, ਉਹਨਾਂ 'ਚ ਗੁੱਸਾ ਵੀ ਬਹੁਤ ਜ਼ਿਆਦਾ ਹੈਗਾ ਆ। ਤੇ ਅੱਜ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਕਹਿ ਦਿੱਤਾ ਵੀ ਮੈਂ ਕੇਅਰ ਨਹੀਂ ਕਰਦਾ ਜੇ ਉਹ ਬੰਦੇ ਮੇਰੇ ਨਾਲ ਐਗਰੀ ਨਹੀਂ ਕਰਦੇ ਹੈਗੇ। ਹਾਲਾਂਕਿ ਉਹਨਾਂ ਨੇ ਇਹ ਕਿਹਾ ਹੈਗਾ ਜ਼ਰੂਰ ਪਈ ਜਿਹੜੀਆਂ ਫਾਈਲਸ ਆ ਉਹ ਜੈਫਰੀ ਐਪਸਟੀਨ ਦੇ ਮਾਮਲੇ ਦੇ ਵਿੱਚ ਉਹ ਰਿਲੀਜ਼ ਕਰ ਦੇਣੀਆਂ ਚਾਹੀਦੀਆਂ, ਜੋ ਅਟਾਰਨੀ ਜਨਰਲ ਪੈਮ ਬੌਂਡੀ ਆ ਉਹਨਾਂ ਨੂੰ। ਤੇ ਇਹ ਹੁਣ ਆਪਣੇ ਹੀ ਜਿਹੜੇ ਸਪੋਰਟਰ ਆ ਉਹਨਾਂ ਦੇ ਉੱਤੇ ਜਿਹੜਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਗੁੱਸਾ ਝਾੜਿਆ ਆ। ਪਰ ਗੱਲ ਇਹ ਆ ਵੀ ਜਿਹੜੇ ਸਪੋਰਟਰ ਆ ਉਹ ਸੋਚ ਰਹੇ ਸੀ, ਜਦੋਂ ਤੁਸੀਂ ਪਹਿਲਾਂ ਕਹਿ ਰਹੇ ਸੀ ਕਿ ਜਿਹੜੀ ਜੈਫਰੀ ਐਪਸਟਾਈਨ ਦੇ ਵਿੱਚ ਬਹੁਤ ਸਾਰੇ ਪੋਲੀਟੀਕਲ ਲੀਡਰਸ ਦੇ ਨਾਂ ਆਣੇ ਆ, ਕਿਸ ਤਰ੍ਹਾਂ ਉਹ ਬੱਚਿਆਂ ਦਾ ਸ਼ੋਸ਼ਣ ਕਰਦੇ ਰਹੇ ਆ ਐਪਸਟੀਨ ਦੇ ਜਿਹੜੀ ਪ੍ਰਾਪਰਟੀ ਆ ਉੱਥੇ ਜਾ ਕੇ, ਤੇ ਹੁਣ ਤੁਸੀਂ ਇੱਕਦਮ ਜਿਹੜੇ ਆ ਚੁੱਪ ਕਰ ਗਏ ਹੈਗੇ ਆ। ਸੋ ਇਸ ਸੰਬੰਧ ਦੇ ਵਿੱਚ ਟਰੰਪ ਹੁਣੀ ਅੱਜ ਕਾਫੀ ਗੁੱਸੇ 'ਚ ਨਜ਼ਰ ਆਏ। ਈਵਨ ਦੋ ਉਹਨਾਂ ਦੇ ਜਿਹੜੇ ਰਾਈਟ ਹੈਂਡ ਸਪੋਰਟਰ ਆ ਮਾਰਜਰੀ ਟੇਲਰ ਹੈਗੇ, ਉਹਨਾਂ ਨੇ ਵੀ ਇਹ ਕਿਹਾ ਸੀ ਵੀ ਨਹੀਂ, ਸਾਨੂੰ ਜੋ ਐਪਸਟੀਨ ਕਲਾਇੰਟ ਲਿਸਟ ਹੈਗੀ ਆ ਉਹਦੀ ਜਿਹੜੀਆਂ ਫਾਈਲਾਂ ਆ ਡਿਪਾਰਟਮੈਂਟ ਆਫ ਜਸਟਿਸ ਨੂੰ ਉਹਨਾਂ ਦੇ ਨਾਮਸ ਆ ਉਹ ਰਿਲੀਜ਼ ਕਰ ਦੇਣੇ ਚਾਹੀਦੇ ਹੈਗੇ ਆ। ਤੇ ਅੱਜ ਸੋ ਸੋਸ਼ਲ ਮੀਡੀਆ ਦੇ ਉੱਤੇ ਟਰੰਪ ਉਹਨਾਂ ਨੇ ਇਸ ਸੰਬੰਧ ਦੇ ਵਿੱਚ ਜਿਹੜੇ ਆ ਆਪਣਾ ਬਿਆਨ ਜਿਹੜੇ ਦਿੱਤੇ ਹੈਗੇ। ਜੀ ਬਿਲਕੁਲ, ਉਹਨਾਂ ਨੇ BS ਜਿਹੜਾ ਉਹ ਆਖਿਆ, ਸ਼ਾਇਦ ਉਹ ਆਪਾਂ ਸ਼ਬਦ ਇੱਥੇ ਨਹੀਂ ਵਰਤ ਜਿਹੜਾ ਹੋ ਸਕਦੇ, ਤੇ ਕਹਿੰਦੇ ਵੀ ਇਹਨਾਂ ਸਪੋਰਟਰਸ ਦੀ ਵੀਕਲਿੰਗਸ, ਉਹਨਾਂ ਨੂੰ ਕਮਜ਼ੋਰ ਕੜੀਆਂ ਵੀ ਜਿਹੜਾ ਆ ਉਹ ਆਪਣੇ ਸਪੋਰਟਰਸ ਨੂੰ ਜਿਹੜਾ ਉਹ ਆਖਿਆ। ਹੁਣ ਦੇਖੋ ਹਰਜੋਤ ਸਿੰਘ ਜੀ, ਜਿਹੜੀ ਮੈਕਸਵਿਨ ਹੈਗੀ ਆ ਜਿਸ ਨੂੰ ਸਜ਼ਾ ਹੋਈ ਆ, ਜੇ ਭਾਈ ਕਲਾਇੰਟ ਹੀ ਕੋਈ ਨਹੀਂ ਸੀ ਤਾਂ ਫਿਰ ਸੈਕਸ ਟ੍ਰੈਫਿਕਿੰਗ ਉਹਨੇ ਕੀਤੀ ਕਿਹਦੀ ਆ ਤੇ ਕੀਤੀ ਕਿਹਨੂੰ ਆ? ਇਹ ਕਿੱਦਾਂ ਜਿਹੜਾ ਉਹ ਹੋ ਸਕਦਾ ਆ? ਕਿੱਡਾ ਢੋਂਗ ਜਦੋਂ ਇਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਰਚਿਆ, ਬੁਲਾ ਕੇ ਇਨਫਲੂਐਂਸਰ ਰਾਈਟ ਵਿੰਗ ਦੇ, ਉਹਨਾਂ ਨੂੰ ਪੈਮ ਬੌਂਡੀ ਜਿਹੜੀਆਂ ਉਹ ਦਸਤਾਵੇਜ਼ ਦੇ ਇੱਕ ਫੋਲਡਰ ਫੜਾ ਰਹੀ ਸੀ, ਪਾਰਟ 1 ਕਰਕੇ ਉਹਦੇ ਤੇ ਲਿਖਿਆ ਸੀ ਐਪਸਟੀਨ ਫਾਈਲਸ ਪਾਰਟ 1, ਉਹ ਫੜਾ ਕੇ ਪੂਰਾ ਉਹਨਾਂ ਨੇ ਸਰਗਰਮ ਕੀਤਾ। ਉਹੀ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰ ਜਿਹੜੇ ਐਪਸਟੀਨ ਫਾਈਲ ਕਰਨੋਂ ਨਹੀਂ ਸੀ ਹਟਦੇ, ਅੱਜ ਉਹ ਚੁੱਪ ਵੀ ਨੇ। ਕੁਛ ਕਿ ਜਿਹੜੇ ਉਹਨਾਂ ਚੋਂ ਬੋਲ ਵੀ ਜਿਹੜੇ ਹੋ ਰਹੇ ਨੇ, ਜਿਹਦੇ ਕਰਕੇ ਉਹਨਾਂ ਨੂੰ ਆਪਣੇ ਜਿਹੜੇ ਸਪੋਰਟਰਸ ਦਾ ਗੁੱਸਾ ਜਿਹੜਾ ਉਹ ਝੱਲਣਾ ਪਿਆ ਆ। ਸੋ ਕਾਫੀ ਵੱਡਾ ਜਿਹੜਾ ਸਪਲਿਟ ਆ ਉਹ ਇਸ ਟਾਈਮ ਨਜ਼ਰ ਆ ਰਿਹਾ ਆ ਮਾਗਾ ਦਾ ਤੇ ਟਰੰਪ ਐਡਮਿਨਿਸਟ੍ਰੇਸ਼ਨ ਦਾ। ਸੋ ਕਿਤੇ ਨਾ ਕਿਤੇ ਇਹ ਇਸ ਚੀਜ਼ ਦੀ ਪਹਿਲੋਂ ਹੀ ਜਿਹੜੀ ਉਹ ਖਦਸ਼ਾ ਜਿਹੜਾ ਉਹ ਸੀਗਾ, ਜਿਸ ਬੰਦੇ ਦੀਆਂ ਆਪਣੀਆਂ ਫੋਟੋਆਂ ਉਹਦੇ ਪ੍ਰਾਈਵੇਟ ਜੈਟ ਦੇ ਉੱਤੇ ਕੈਂਪੇਨ ਟ੍ਰੇਲ ਦੇ ਉੱਤੇ ਜਿਹੜਾ ਟਰੰਪ ਦੇ ਦੁਆਰਾ ਜਾਇਆ ਜਾਣਾ। ਸੋ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਲੱਗਦਾ ਸੀਗਾ ਵੀ ਉਹ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡੇ ਟਰੰਪ ਹੋਣੀ, ਵੀ ਵੋਟਾਂ ਲੈਣ ਦੇ ਲਈ ਉਹ ਸਾਰਾ ਕੁਝ ਕਹਿੰਦੇ ਰਹੇ, ਤੇ ਹੁਣ ਜਦੋਂ ਨੌਬਤ ਆਈ ਆ ਕੈਂਪੇਨ ਦੇ ਜਿਹੜੇ ਵਾਅਦੇ ਆ, ਉਹਨਾਂ ਸਾਰੇ ਵਾਅਦਿਆਂ ਤੋਂ ਜਿਹੜਾ ਉਹ ਹੌਲੀ ਮੁੱਕਰਨਾ ਜਿਹੜਾ ਉਹ ਸ਼ੁਰੂ ਹੋ ਚੁੱਕੇ ਆ। ਚਾਹੇ ਉਹ ਲੜਾਈ ਰੁਕਵਾਉਣ ਵਾਲੀ ਗੱਲ ਹੋਵੇ, ਚਾਹੇ ਮੈਡੀਕੇਅਰ ਦੇ ਵਿੱਚ ਨਾ ਕਿਸੇ ਤਰੀਕੇ ਦਾ ਕੱਟ ਕਰਨ ਵਾਲੀ ਜਿਹੜੀ ਉਹ ਗੱਲ ਹੋਵੇ, ਚਾਹੇ ਐਪਸਟੀਨ ਜਿਹੜੀਆਂ ਫਾਈਲਸ ਆ ਉਹਨਾਂ ਨੂੰ ਜਨਤਕ ਕਰਨ ਵਾਲੀ ਗੱਲ ਹੋਵੇ। ਮਾਰਜਰੀ ਟੇਲਰ ਗ੍ਰੀਨ ਦੀ ਵੀ ਹਿਪੋਕ੍ਰੇਸੀ ਸਿਰੇ ਦੀ ਆ ਹਰਜੋਤ ਸਿੰਘ ਜੀ। ਇੱਕ ਪਾਸੇ ਕਹੀ ਜਾਂਦੇ ਵੀ ਐਪਸਟੀਨ ਫਾਈਲਸ ਰਿਲੀਜ਼ ਕਰੋ, ਤੇ ਕੱਲ ਜਿਹੜਾ ਮਤਾ ਆਇਆ ਸੀਗਾ ਕਾਂਗਰਸ ਦੇ ਵਿੱਚ ਤਾਂ ਉਹਦੇ ਉਲਟ ਵੋਟ ਪਾਤੀ ਜਿਹੜੀ ਆ। ਸੋ ਇਹ ਕਮਾਲ ਦੀਆਂ ਗੱਲਾਂ ਜਿਹੜੀਆਂ ਇਸ ਟਾਈਮ ਸਿਆਸਤਦਾਨ ਜਿਹੜੇ ਉਹ ਕਰ ਰਹੇ ਆ, ਤੇ ਸਿਆਸਤਦਾਨ ਇਹ ਸਮਝਦੇ ਆ ਵੀ ਸ਼ਾਇਦ ਲੋਕ ਬੁੱਧੂ ਨੇ, ਉਹ ਮੂਰਖ ਨੇ, ਉਹਨਾਂ ਨੂੰ ਇਸ ਚੀਜ਼ ਦਾ ਜਿਹੜਾ ਉਹ ਕੁਝ ਪਤਾ ਨਹੀਂ ਜਿਹੜਾ ਉਹ ਲੱਗ ਰਿਹਾ। ਉਹਨਾਂ ਨੇ ਪੈਮ ਬੌਂਡੀ ਨੂੰ ਫੈਂਟੈਸਟਿਕ ਜੌਬ ਜਿਹੜਾ ਉਹ ਜ਼ਰੂਰ ਕਿਹਾ। ਰਿਫਟ ਜਿਹੜਾ ਉਦੋਂ ਖਾਸ ਕਰਕੇ ਹਰਜੋਤ ਸਿੰਘ ਜੀ ਜ਼ਿਆਦਾ ਵਧਿਆ ਸੀ, ਜਿਹੜਾ ਡੈਨ ਬੌਂਜੀਨੋ ਇਹ ਉਹਨਾਂ ਇਨਫਲੂਐਂਸਰਸ ਦੇ ਵਿੱਚੋਂ ਇੱਕ ਸੀਗਾ, ਕਿਸੇ ਟਾਈਮ ਤੇ ਸੀਕ੍ਰੇਟ ਸਰਵਿਸ ਦਾ ਏਜੰਟ ਰਿਹਾ ਸੀ। ਓਬਾਮਾ ਹੁਣ ਦੇ ਲਈ ਗੋਲਫ ਕਾਰਟ ਵੀ ਜਿਹੜਾ ਉਹ ਚਲਾਉਂਦਾ ਰਿਹਾ, ਤੇ ਉਹ ਹੁਣ ਜਿਹੜਾ ਡਿਪਟੀ ਡਾਇਰੈਕਟਰ ਆ ਡੈਨ ਬੌਂਜੀਨੋ, ਉਹ ਜਿਹੜਾ ਆ ਉਹ ਉਸਨੇ ਸਭ ਤੋਂ ਜ਼ਿਆਦਾ ਉਸ ਟਾਈਮ ਦੇ ਉੱਤੇ ਰੌਲਾ ਪਾਇਆ ਸੀ ਐਪਸਟੀਨ ਫਾਈਲਸ ਦਾ, ਤੇ ਉਹਦਾ ਜਿਹੜਾ ਕਾਫੀ ਜ਼ਿਆਦਾ ਫਾਲ ਆਊਟ ਦੇਖਣ ਨੂੰ ਮਿਲਿਆ ਪੈਮ ਬੌਂਡੀ ਹੁਣਾਂ ਦੇ ਨਾਲ। ਸੋ ਲੈਟਸ ਸੀ ਕੀ ਇਸ ਦੇ ਵਿੱਚ ਅੱਗੇ ਜਿਹੜਾ ਉਹ ਬਣਦਾ ਆ। ਪਰ ਇੱਥੇ ਜਿਹੜਾ ਹਰਜੋਤ ਸਿੰਘ ਜੀ ਇੱਕ ਹੋਰ ਚੀਜ਼ ਜਿਹੜੀ ਉਹ ਨਾਲ ਦੇ ਨਾਲ
ਸਾਹਮਣੇ ਆ, ਜਿਸ ਨੂੰ ਆਪਾਂ ਨੂੰ ਰਿਅਲਾਈਜ਼ ਸਾਰਿਆਂ ਨੂੰ ਕਰਨਾ ਜਿਹੜਾ ਉਹ ਚਾਹੀਦਾ ਆ। ਐਪਸਟੀਨ ਦੇ ਉੱਤੇ ਇਹ ਕਥਿਤ ਤੌਰ ਦੇ ਉੱਤੇ ਚਰਚਾ ਜਿਹੜੀ ਉਹ ਚੱਲਦੀ ਰਹਿੰਦੀ ਆ, ਕਨਸਪੀਰੇਸੀ ਥਿਊਰੀਜ਼ ਦੇ ਵਿੱਚੋਂ ਇੱਕ ਜਿਹੜੀ ਉਹ ਹੈਗੀ ਆ, ਵੀ ਉਹ ਸਮਹਾਉ ਇਜ਼ਰਾਈਲ ਦੇ ਨਾਲ ਜਿਹੜਾ ਉਹ ਲਿੰਕ ਸੀਗਾ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਹਰਜੋਤ ਸਿੰਘ ਜੀ, ਵੀ ਜਿਹੜੀਆਂ ਬਾਹਰਲੇ ਮੁਲਕ ਜਿਹੜੀਆਂ ਸਰਕਾਰਾਂ ਨੇ, ਉਹ ਤੁਹਾਡੇ ਇੱਥੋਂ ਦੇ ਪੋਲੀਟੀਸ਼ੀਅਨਸ ਆ, ਉਹਨਾਂ ਨੂੰ ਹਨੀ ਟਰੈਪ ਦੇ ਵਿੱਚ ਤੇ ਇਦਾਂ ਦੇ ਸ਼ੋਸ਼ਣ ਵਾਲੀਆਂ ਚੀਜ਼ਾਂ ਦੇ ਵਿੱਚ ਜਿਹੜਾ ਉਹ ਲੈ ਕੇ ਆਉਂਦੇ ਨੇ, ਤੇ ਉਹ ਫਿਰ ਬਾਅਦ ਚ ਤੁਹਾਨੂੰ ਉਸ ਦੇ ਜ਼ਰੀਏ ਕਰਦੇ ਨੇ ਜੀ ਬਲੈਕਮੇਲ। ਸੋ ਇਹ ਸਾਰੀਆਂ ਜਿਹੜੀਆਂ ਖੇਡਾਂ ਆ, ਉਹ ਖੇਡੀਆਂ ਜਿਹੜੀਆਂ ਉਹ ਜਾਂਦੀਆਂ ਆ। ਕੀ ਇਹ ਪੋਲੀਟੀਸ਼ੀਅਨਸ, ਇਹ ਜਿਹੜੇ ਧਨਾੜ ਲੋਕ ਆ, ਇਸ ਚੀਜ਼ ਦਾ ਜਿਹੜੇ ਉਹ ਵੱਡੇ ਸ਼ਿਕਾਰ ਨੇ? ਇਹ ਇਸ ਚੀਜ਼ ਤੋਂ ਜਿਹੜਾ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੇ ਸ਼ੰਕੇ ਸ਼ੋਭੇ ਇਸੇ ਲਈ ਜਿਹੜੇ ਉਹ ਜ਼ਿਆਦਾ ਬਣੇ ਪਏ ਹੈਗੇ ਆ। ਪਹਿਲਾਂ ਤਾਂ ਇੱਕ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਲੱਗਦਾ ਸੀਗਾ ਯਾਰ ਕਿੱਦਾਂ ਇਦਾਂ ਦੇ ਲੋਕ ਹੋ ਸਕਦੇ ਆ ਵੀ ਜਿਹੜੇ ਬੱਚਿਆਂ ਦਾ ਸ਼ੋਸ਼ਣ ਕਰਦੇ ਹੋਣਗੇ, ਉਹਨਾਂ ਦੇ ਨਾਲ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਕਰ ਸਕਦੇ ਹੋਣਗੇ, ਕਿੱਥੇ ਉਹਨਾਂ ਦਾ ਜ਼ਮੀਰ ਉਹਨਾਂ ਨੂੰ ਆਗਿਆ ਦਿੰਦਾ ਹੋਊਗਾ। ਪਰ ਅੱਜ ਦੇ ਯੁੱਗ ਦੇ ਵਿੱਚ ਜੋ ਕੁਛ ਚੱਲ ਰਿਹਾ ਹੈਗਾ ਹਰਜੋਤ ਸਿੰਘ ਜੀ, ਇੱਥੋਂ ਇਹੀ ਪਤਾ ਲੱਗਦਾ ਵੀ ਹਾਂ, ਇਦਾਂ ਦੇ ਨਕੰਮੇ ਜਿਹੜੇ ਦੁਨੀਆ ਦੇ ਉੱਤੇ ਲੋਕ ਬਹੁਤਾਤ ਦੇ ਵਿੱਚ ਨੇ, ਬਹੁਤ ਜ਼ਿਆਦਾ ਨੇ, ਜਿਹਦੇ ਕਰਕੇ ਆਪਾਂ ਨੂੰ ਇਹ ਜਿਹੜੀਆਂ ਸਾਰੀਆਂ ਸਮੱਸਿਆਵਾਂ ਆ, ਜਾਂ ਇਹ ਚੀਜ਼ ਦੇ ਵਿੱਚ ਰਿਐਲਿਟੀ ਜਿਹੜੀ ਉਹ ਕਿਤੇ ਨਾ ਕਿਤੇ ਨਜ਼ਰ ਆਉਂਦੀ ਆ ਵੀ ਹਾਂ, ਵਾਕਿਆ ਹੀ ਇਦਾਂ ਵੀ ਜਿਹੜਾ ਉਹ ਕਰ ਸਕਦੇ ਹੋਣਗੇ। ਜੀ ਜੀ। ਅਗਲੀ ਖਬਰ ਜੋ ਆ ਉਹ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜਰੋਮ ਪਾਵਲ ਨੂੰ ਲੈ ਕੇ ਹੈਗੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਆਪਣੇ ਹੀ ਲੀਡਰਸ ਦੇ ਨਾਲ ਇੱਕ ਮੀਟਿੰਗ ਕੀਤੀ, ਜਿਹਦੇ ਵਿੱਚ ਉਹਨਾਂ ਨੂੰ ਪੁੱਛਿਆ ਵੀ ਜੇ ਮੈਂ ਪਾਵਲ ਨੂੰ ਫਾਇਰ ਕਰਨਾ ਹੋਵੇ ਤਾਂ ਫਾਇਰ ਕਰ ਸਕਦਾ ਹਾਂ, ਕਿ ਤੁਹਾਡੇ ਕੀ ਵਿਚਾਰ ਆ। ਕਹਿੰਦੇ ਵੀ ਲਗਭਗ ਸਾਰਿਆਂ ਨੇ ਉਹਨਾਂ ਨੂੰ ਜਿਹੜੇ ਸਪੋਰਟ ਕੀਤਾ। ਇਹ ਵਾਈਟ ਹਾਊਸ ਦੇ ਆਫੀਸ਼ੀਅਲਸ ਕਹਿ ਰਹੇ ਹੈਗੇ ਆ। ਤੇ ਇਹ ਲਾ ਮੇਕਰਸ ਜੋ ਇਲੈਕਟਡ ਸੈਨੇਟਰ ਹੋਊਗੇ, ਕਾਂਗਰਸਮੈਨ ਹੋਊਗੇ, ਜੋ ਵੀ ਉਹਨਾਂ ਦੇ ਰਾਈਟ ਹੈਂਡ ਸਪੋਰਟਰਸ ਹੈਗੇ ਆ। ਨਿਊਯਾਰਕ ਟਾਈਮ ਨੇ ਰਿਪੋਰਟ ਕੀਤਾ ਵੀ ਇੱਥੋਂ ਤੱਕ ਵੀ ਗੱਲ ਪਹੁੰਚ ਗਈ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਲੈਟਰ ਵੀ ਜਿਹੜਾ ਆ ਉਹ ਡਰਾਫਟ ਕਰ ਲਿਆ ਸੀ ਵੀ ਜਰੋਮ ਪਾਵਲ ਨੂੰ ਫਾਇਰ ਕਰਨਾ ਹੈਗਾ ਆ। ਜੀ ਜੀ। ਪਰ ਜਦੋਂ ਮੀਟਿੰਗ ਹੋਈ ਉਹ ਤੋਂ ਬਾਅਦ ਆ ਕੇ ਜਦੋਂ ਪੱਤਰਕਾਰਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਪੁੱਛਿਆ, ਤੇ ਉਹ ਕਹਿੰਦੇ ਵੀ ਨਹੀਂ, ਮੈਂ ਉਹਨਾਂ ਨੂੰ ਫਾਇਰ ਤਾਂ ਨਹੀਂ ਕਰਨ ਜਾ ਰਿਹਾ। ਕਹਿੰਦੇ ਵੀ ਹਾਲਾਂਕਿ ਸਾਰਿਆਂ ਨੂੰ ਪਤਾ ਹੀ ਆ ਵੀ ਜਰੋਮ ਪਾਵਲ ਹੋਣਾ ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਹੀ ਚੇਅਰਮੈਨ ਜਿਹੜਾ ਆ 2018 ਦੇ ਵਿੱਚ ਅਪਾਇੰਟ ਕੀਤਾ ਸੀ ਜੈਨੇਟ ਜੈਲਨ ਦੀ ਜਗ੍ਹਾ ਦੇ ਉੱਤੇ। ਜੈਨੇਟ ਜੈਲਨ ਅੱਜ ਕੱਲ ਟ੍ਰੇਜਰੀ ਸੈਕਟਰੀ ਹੈਗੇ ਆ, ਸੀਗੇ ਹੁਣ ਨਹੀਂ ਆ, ਸੀਗੇ। ਉਹ ਪਹਿਲਾਂ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਉਹਨਾਂ ਨੂੰ ਅਪਾਇੰਟ ਕੀਤਾ ਸੀਗਾ। ਸੋ ਜਰੋਮ ਪਾਵਲ ਜੋ ਇਸ ਟਾਈਮ ਦੇ ਉੱਤੇ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਆ, ਉਹਨਾਂ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀਆਂ ਭੰਬਲ ਭੂਸਾ ਬਣਿਆ ਹੋਇਆ ਹੈਗਾ। ਸੋ ਇਹਦੇ ਨਾਲ ਜੇ ਉਹ ਫਾਇਰ ਕਰਦੇ ਆ, ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀ, ਸਟਾਕ ਮਾਰਕੀਟ ਤੇ ਹੋਰ ਬਹੁਤ ਚੀਜ਼ਾਂ ਤੇ ਇਹਦਾ ਜਿਹੜਾ ਅਸਰ ਪੈਣਾ ਹੈਗਾ। ਪਰ ਟਰੰਪ ਹੁਣੀ ਇਹ ਕਹਿ ਰਹੇ ਹੁਣ ਬਾਹਰ ਵੀ ਨਹੀਂ, ਹਾਈਲੀ ਅਨਲਾਈਕਲੀ ਆ ਵੀ ਮੈਂ ਉਹਨੂੰ ਫਾਇਰ ਕਰੂੰਗਾ। ਜੀ ਬਿਲਕੁਲ। ਸੋ ਇੱਕ ਟਾਈਮ ਦੇ ਉੱਤੇ ਜਦੋਂ ਹਰਜੋਤ ਸਿੰਘ ਜੀ ਇਹ ਚਰਚਾ ਛਿੜ ਪਈ ਸੀਗੀ ਵੀ ਜਰੋਮ ਪਾਵਲ ਹੋਣਾ ਨੂੰ ਫਾਇਰ ਕਰਨ ਵਾਲੀ ਚਿੱਠੀ ਲਿਖੀ ਬੈਠੇ ਆ, ਕਿਉਂਕਿ ਇੱਕ ਇਨਵੈਸਟੀਗੇਸ਼ਨ ਦੀ ਮੰਗ ਚੱਲ ਪਈ ਸੀਗੀ ਜਰੋਮ ਪਾਵਲ ਦੀ। ਕਹਿੰਦੇ ਵੀ ਉਹਨਾਂ ਨੇ ਜਿਹੜਾ ਹਜ਼ਾਰਾਂ ਤੋਂ ਲੱਖਾਂ ਹੀ ਡਾਲਰ ਜਿਹੜੇ ਉਹ ਸਪੈਂਡ ਕੀਤੇ ਆ, ਜਿਹੜੇ ਫੈਡ ਦਾ ਮੇਨ ਦਫ਼ਤਰ ਆ ਉਹਦੇ ਵਿੱਚ ਅਪਗ੍ਰੇਡਸ ਕਰਨ ਦੇ ਲਈ। ਸੋ ਕਹਿੰਦੇ ਵੀ ਉਹ ਉਸੇ ਆਧਾਰ ਦੇ ਉੱਤੇ ਟਰੰਪ ਹੋਣਾ ਨੇ ਸੋਚਿਆ ਸੀਗਾ ਵੀ ਆਪਾਂ ਜਿਹੜੇ ਫੈਡ ਦੇ ਚੇਅਰ ਆ ਪਾਵਲ ਆ, ਉਹਨਾਂ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦਿੰਨੇ ਹੈਗੇ ਆ। ਸੋ ਫੈਡਰਲ ਰਿਜ਼ਰਵ ਬਿਲਡਿੰਗ ਜਿਹੜੀ ਵਾਸ਼ਿੰਗਟਨ DC ਦੇ ਵਿੱਚ ਆ, ਉਹਦੇ ਵਿੱਚ ਕੰਸਟਰਕਸ਼ਨ ਵਰਕ ਚੱਲ ਰਿਹਾ ਹੈਗਾ ਆ। ਸੋ ਉਸ ਦੇ ਤਹਿਤ ਹੀ ਜਿਹੜਾ ਇਹਨਾਂ ਨੂੰ ਫਾਇਰ ਕਰਨ ਦੇ ਲਈ ਜਿਹੜਾ ਉਹ ਆਖਿਆ ਜਾ ਰਿਹਾ ਸੀ। ਜਦ ਇਹ ਚਰਚਾ ਸਵੇਰੇ ਜਦੋਂ ਜ਼ਿਆਦਾ ਚੱਲੀ ਤਾਂ S&P ਤੇ ਜਿਹੜੀਆਂ ਮਾਰਕੀਟਸ ਉਹ ਇੱਕ ਵਾਰੀ ਥੱਲੇ ਦਾ ਰੁਖ ਉਹਨਾਂ ਨੇ ਕੀਤਾ, ਤੇ ਹੁਣ ਜਦੋਂ ਪਤਾ ਲੱਗ ਰਿਹਾ ਵੀ ਨਹੀਂ ਉਹ ਫਾਇਰ ਨਹੀਂ ਕਰ ਰਹੇ, ਤਾਂ ਉਹਦੇ ਵਿੱਚ ਹੁਣ ਜਿਹੜਾ ਕਹਿੰਦੇ ਵੀ ਰੀਬਾਊਂਡ ਕੀਤਾ ਆ ਮਾਰਕੀਟ ਨੇ। ਸੋ ਇਹ ਜਿਹੜੀ ਚੀਜ਼ ਇਸ ਟਾਈਮ ਦੇਖੋ ਵੀ ਇੱਕ ਡਿਸੀਜਨ ਦਾ ਕਿੰਨੇ ਜਿਹੜੇ ਉਹ ਅਸਰ ਆ ਉਹ ਪੈ ਜਾਂਦੇ ਆ, ਕਿੱਥੇ ਤੱਕ ਉਸ ਦਾ ਜਿਹੜਾ ਉਹ ਅਸਰ ਆ ਉਹ ਚਲਿਆ ਜਾਂਦਾ ਹੈਗਾ ਆ। ਸੋ ਹਾਲ ਦੀ ਘੜੀ ਟਰੰਪ ਹੋਣਾ ਨੇ ਆਖਿਆ ਵੀ ਉਹ ਜਿਹੜੇ ਜਰੋਮ ਪਾਵਲ ਆ ਉਹਨਾਂ ਨੂੰ ਬਾਹਰ ਦਾ ਰਸਤਾ ਨਹੀਂ ਦਿਖਾ ਰਹੇ ਹੈਗੇ। ਅਗਲੀ ਖਬਰ ਇਜ਼ਰਾਈਲ ਦੇ ਸੰਬੰਧ ਦੇ ਵਿੱਚ ਹੈ। ਇਜ਼ਰਾਈਲ ਨੇ ਸੀਰੀਆ ਦੀ ਕੈਪੀਟਲ ਜਿਹੜਾ ਉੱਥੇ ਦਾ ਪ੍ਰੈਜ਼ੀਡੈਂਟ ਪੈਲੇਸ ਆ ਉਹਦੇ ਲਾਗੇ ਬੰਬਾਰਡਮੈਂਟ ਕੀਤੀ ਹੈਗੀ ਆ, ਜਿਹਨੂੰ ਲੈ ਕੇ ਅਮਰੀਕਾ ਵਾਲੇ ਕਾਫੀ ਚਿੰਤਾ ਦੇ ਵਿੱਚ ਆ।
ਯੂਐਸ ਦੇ ਆਫੀਸ਼ੀਅਲਸ ਨੇ ਕਿਹਾ ਵੀ ਅਸੀਂ ਤਾਂ ਬਹੁਤ ਜ਼ਿਆਦਾ ਕੰਸਰਨਡ ਆ ਵੀ ਇਜ਼ਰਾਈਲ ਵਾਲੇ ਹੁਣ ਸੀਰੀਆ ਦੇ ਮਿਲਟਰੀ ਹੈੱਡਕੁਆਰਟਰ ਜੋ ਡਮਾਸਕਸ ਦੇ ਵਿੱਚ ਹੈਗਾ ਉੱਥੇ ਅਟੈਕ ਕਰ ਰਹੇ ਹੈਗੇ ਆ। ਪਿਛਲੇ 48 ਘੰਟਿਆਂ ਦੇ ਵਿੱਚ ਕਾਫੀ ਜ਼ਿਆਦਾ ਅਟੈਕਸ ਇਜ਼ਰਾਈਲ ਵੱਲੋਂ ਕੀਤੇ ਗਏ ਹੈਗੇ ਆ। ਸਟੇਟ ਆਫ ਸੈਕਟਰੀ ਜੋ ਮਾਰਕੋ ਰੂਬੀਓ ਆ ਉਹਨਾਂ ਨੇ ਰਿਪੋਰਟਰਸ ਨੂੰ ਇਹ ਦੱਸਿਆ ਵੀ ਜੋ ਇਹ ਫਾਈਟਿੰਗ ਚੱਲ ਰਹੀ ਹੈ ਇਸ ਨੂੰ ਇਮੀਡੀਏਟਲੀ ਜਿਹੜਾ ਸਟਾਪ ਕਰਨਾ ਚਾਹੀਦਾ, ਨਹੀਂ ਤਾਂ ਜਿਹੜੀ ਮੌਜੂਦਾ ਸੀਰੀਆ ਦੀ ਸਰਕਾਰ ਹੈਗੀ ਆ ਉਹ ਡੀਸਟੇਬਲਾਈਜ਼ ਹੋ ਸਕਦੀ ਹੈਗੀ ਆ। ਯੂਐਸ ਦੇ ਸਪੈਸ਼ਲ ਐਨਵਾਏ ਜੋ ਆ ਸੀਰੀਆ ਨੂੰ ਟੌਮ ਬਰਾਕ ਉਹਨਾਂ ਨੇ ਕਾਫੀ ਕਾਲਸ ਕੀਤੀਆਂ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੈਤਨਯਾਹੂ ਦੇ ਨਾਲ, ਉਹਨਾਂ ਦੇ ਜਿਹੜੇ ਟੌਪ ਦੇ ਐਡਵਾਈਜ਼ਰ ਆ ਰੌਨ ਡਰਮਰ ਉਹਨਾਂ ਦੇ ਨਾਲ ਵੀ ਤੇ ਇਹ ਇਸ ਨੂੰ ਇਮੀਡੀਏਟਲੀ ਰੋਕਿਆ ਜਾਵੇ। ਸਰੋਤਿਆਂ ਨੂੰ ਯਾਦ ਹੋਊਗਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਜੂਨ 30 ਨੂੰ ਜਿੰਨੀਆਂ ਵੀ ਸੈਂਕਸ਼ਨਸ ਸੀਗੀਆਂ ਸੀਰੀਆ ਦੇ ਉੱਤੇ ਉਹ ਸਾਰੀਆਂ ਚੱਕ ਲਈਆਂ ਸੀਗੀਆਂ। 1970 ਤੋਂ ਬਾਅਦ ਕਈ ਸੈਂਕਸ਼ਨ ਜਿਹੜੀਆਂ ਆ ਸੀਰੀਆ ਦੇ ਉੱਤੇ ਲਾਈਆਂ ਗਈਆਂ ਸੀਗੀਆਂ ਤੇ ਜਦੋਂ ਤੋਂ ਹੀ ਉੱਥੇ ਦਾ ਪ੍ਰੈਜ਼ੀਡੈਂਟ ਅਹਿਮਦ ਅਲ ਸ਼ਰਾ ਜੋ ਹੁਣ ਮੌਜੂਦਾ ਪ੍ਰੈਜ਼ੀਡੈਂਟ ਅਹਿਮਦ ਅਲ ਸ਼ਰਾ ਆ ਤੇ ਜੋ ਪਹਿਲਾਂ ਉੱਥੇ ਦਾ ਪ੍ਰੈਜ਼ੀਡੈਂਟ ਸੀ ਅਸਾਦ ਉਹ ਉੱਥੋਂ ਭੱਜ ਗਿਆ ਤੇ ਹੁਣ ਜੋ ਨਵੀਂ ਸਰਕਾਰ ਆ ਉਸ ਨੂੰ ਅਮਰੀਕਾ ਨੇ ਆਲਰੇਡੀ ਰਿਕੋਗਨਾਈਜ਼ ਕੀਤਾ ਹੋਇਆ ਹੈਗਾ। ਜੀ ਬਿਲਕੁਲ। ਤੇ ਜਿੱਦਾਂ ਬੰਬਾਰਡਮੈਂਟ ਦੀ ਵੀ ਹਰਜੋਤ ਸਿੰਘ ਜੀ ਤੁਸੀਂ ਖਬਰ ਜਿਹੜੀ ਉਹ ਦੱਸ ਰਹੇ ਸੀਗੇ 20 ਪੈਲਸਤੀਨੀਅਨ ਗਾਜ਼ਾ ਦੇ ਵਿੱਚ ਜਿਹੜੇ ਉਹ ਮਾਰੇ ਗਏ ਆ ਜਦ ਉੱਥੇ ਰਾਹਤ ਸਮੱਗਰੀ ਵੰਡੀ ਜਿਹੜੀ ਉਹ ਜਾ ਰਹੀ ਸੀਗੀ। ਗਾਜ਼ਾ ਡਿਸਟ੍ਰੀਬਿਊਸ਼ਨ ਸਾਈਟ ਦੇ ਉੱਤੇ ਜਿਹੜੇ 20 ਪੈਲਸਤੀਨੀਅਨ ਦੀ ਮੌਤ ਦੀ ਖਬਰ ਆ ਰਹੀ ਆ। ਇਜ਼ਰਾਈਲ ਦੇ ਦੁਆਰਾ ਜਿਹੜੀ ਬੈਕ ਕੀਤਾ ਗਿਆ ਜਿਹੜੀ ਰਾਹਤ ਸਮੱਗਰੀ ਪ੍ਰਦਾਨ ਕਰਨ ਵਾਲੀ ਸੰਸਥਾ ਆ ਉਸੇ ਨੇ ਹੀ ਇਹ ਜਿਹੜੀ ਉਹ ਜਾਣਕਾਰੀ ਦਿੱਤੀ ਆ। ਇਜ਼ਰਾਈਲ ਦੇ ਦੁਆਰਾ ਹੀ ਇਹ ਜਿਹੜੀਆਂ ਸਟ੍ਰਾਈਕਸ ਆ ਗਾਜ਼ਾ ਦੇ ਵਿੱਚ ਕੀਤੀਆਂ ਗਈਆਂ ਤੇ 41 ਜਣੇ ਹੋਰ ਮਰੇ ਆ ਜਿਨ੍ਹਾਂ ਦੇ ਵਿੱਚ 11 ਜਿਹੜੇ ਉਹ ਬੱਚੇ ਨੇ। ਵੱਖ-ਵੱਖ ਜਿਹੜੇ ਹਸਪਤਾਲ ਆ ਉਹਨਾਂ ਨੇ ਦੱਸਿਆ ਹੈਗਾ। ਗਾਜ਼ਾ ਹਿਊਮੈਨੀਟੇਰੀਅਨ ਫੰਡ GHF ਉਹਨਾਂ ਨੇ ਜਿਹੜਾ ਹਮਾਸ ਦੇ ਮਿਲੀਟੈਂਟ ਗਰੁੱਪ ਆ ਉਸ ਉੱਤੇ ਦੋਸ਼ ਜਿਹੜੇ ਉਹ ਲਾਏ ਆ। ਕਹਿੰਦੇ ਵੀ ਫੂਡ ਡਿਸਟ੍ਰੀਬਿਊਸ਼ਨ ਸੈਂਟਰ ਦੇ ਵਿੱਚ ਉਹਨਾਂ ਨੇ ਅਨਰੈਸਟ ਫੈਲਾ ਦਿੱਤੀ ਤੇ ਡੇਂਜਰਸ ਸਰਜ ਜਿਹੜੀ ਉਹ ਹੋਈ ਆ। ਪਰ ਉਹਨਾਂ ਨੇ ਆਪਣੇ ਇਸ ਦਾਅਵੇ ਨੂੰ ਸਪੋਰਟ ਕਰਨ ਦੇ ਲਈ ਕੋਈ ਐਵੀਡੈਂਸ ਜਿਹੜਾ ਆ ਉਹ ਪ੍ਰਦਾਨ ਨਹੀਂ ਕੀਤਾ। ਹੀਅਰਸੇ ਜਿਹੜੀਆਂ ਗੱਲਾਂ ਆ ਉਹ ਕਹਿ ਰਹੇ ਆ। ਵਿਟਨੈਸ ਜਿਹੜੇ ਉੱਥੋਂ ਦੇ ਸੀਗੇ ਉਹਨਾਂ ਨੇ ਇਹ ਦੱਸਿਆ ਵੀ ਜਿਹੜੇ ਗਾਜ਼ਾ ਹਿਊਮੈਨੀਟੇਰੀਅਨ ਫੰਡ ਸੋ ਕਾਲਡ ਹਿਊਮੈਨੀਟੇਰੀਅਨ ਫੰਡ ਆ ਇਹਨਾਂ ਦੇ ਗਾਰਡਸ ਦੇ ਦੁਆਰਾ ਹੀ ਜਿਹੜੇ ਗ੍ਰਨੇਡ ਆ ਸਟਨ ਗ੍ਰਨੇਡਸ ਆ ਉਹ ਸੁੱਟੇ ਗਏ ਲੋਕਾਂ ਦੇ ਉੱਤੇ ਤੇ ਪੈਪਰ ਸਪਰੇ ਜਿਹੜੀ ਇਹਨਾਂ ਲੋਕਾਂ ਦੇ ਉੱਤੇ ਉਹਨਾਂ ਨੇ ਪਾਈ ਹੈਗੀ ਆ। ਸੋ ਕਹਿੰਦੇ ਵੀ ਇਹਦੇ ਕਰਕੇ ਉੱਥੇ ਪੈਨਿਕ ਭਗਦੜ ਜਿਹੜੀ ਆ ਉਹ ਮਚੀ ਆ। ਐਂਟਰਸ ਜਿਹੜੀ ਉਹ ਫੈਂਸਿੰਗ ਕਰ ਦਿੱਤੀ ਜਿਹੜੀ ਉਹ ਗਈ ਸੀ। 2 ਮਿਲੀਅਨ ਜਿਹੜੇ ਫਲਸਤੀਨੀ ਆ ਉਹ ਇਸ ਟਾਈਮ ਉੱਥੇ ਸਭ ਤੋਂ ਵੱਡੇ ਕਹਿੰਦੇ ਵੀ ਇੱਕ ਹਿਊਮੈਨੀਟੇਰੀਅਨ ਕ੍ਰਾਈਸਿਸ ਦੇ ਵਿੱਚੋਂ ਲੰਘ ਰਹੇ ਨੇ ਜਿੱਥੇ ਭੁੱਖਮਰੀ ਫੈਮਿਨ ਫੂਡ ਸਿਕਿਉਰਿਟੀ ਐਕਸਪਰਟਸ ਜਿਹੜੇ ਕਹਿੰਦੇ ਆ ਵੀ ਉੱਥੇ ਜਿਹੜੀ ਉਹ ਫੈਲ ਰਹੀ ਹੈਗੀ ਆ। ਸੋ ਕਹਿੰਦੇ ਵੀ GHF ਮੰਨਦਾ ਹੈ ਵੀ ਜਿਹੜੇ 19 ਜਣੇ ਇੱਥੇ ਜਿਹੜੇ ਮਰੇ ਆ ਇਹ ਟਰੈਂਪਲਿੰਗ ਦੇ ਕਰਕੇ ਜਿਹੜੀ ਉਹ ਮਰ ਚੁੱਕੇ। ਖਾਨ ਯੂਨਸ ਤੇ ਰਾਫਾ ਦੇ ਜਿਹੜੇ ਸ਼ਹਿਰ ਆ ਜੋ ਕਿ ਹੁਣ ਇਸ ਮੌਕੇ ਕਹਿ ਸਕਦੇ ਆ ਵੀ ਖੰਡਰ ਜਿਹੜੇ ਉਹ ਬਣ ਚੁੱਕੇ ਆ ਉੱਥੇ ਇਹ ਜਿਹੜੀਆਂ ਘਟਨਾਵਾਂ ਵਾਪਰੀਆਂ। ਜੀ ਅਗਲੀ ਖਬਰ ਜਿਹੜੀ ਆ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੈਗੀ ਆ। ਕਹਿੰਦੇ ਵੀ ਭੂਟਾਨ ਦਾ ਇੱਕ ਬੰਦਾ ਜੋ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ ਉਸ ਨੂੰ ਅਮਰੀਕਾ ਵਾਲਿਆਂ ਨੇ ਡਿਪੋਰਟ ਕਰ ਦਿੱਤਾ ਤੇ ਉਹ ਹੁਣ ਭੂਟਾਨ ਵਾਲੇ ਜਿਹੜੇ ਆ ਨੇਪਾਲ ਵਾਲੇ ਉਹ ਉਸ ਨੂੰ ਲੈ ਵੀ ਨਹੀਂ ਰਹੇ ਕਿਉਂਕਿ ਲੇਟ 20s ਦੇ ਵਿੱਚ ਆ ਜਦੋਂ ਉਹ ਆਇਆ ਸੀ ਕਹਿੰਦੇ ਥੋੜੀ ਜਿਹੀ ਉਮਰ ਦਾ ਸੀਗਾ ਤੇ ਇੱਥੇ ਆ ਕੇ ਅਮਰੀਕਾ ਦੇ ਵਿੱਚ ਹੀ ਰਹਿ ਰਿਹਾ ਸੀ ਤੇ ਜਦੋਂ ਵਾਪਸ ਉਹਨੂੰ ਡਿਪੋਰਟ ਕੀਤਾ ਗਿਆ ਤੇ ਨੇਪਾਲ ਵਾਲਿਆਂ ਨੇ ਉਹਨੂੰ ਵਾਪਸ ਕਰਤਾ ਤੇ ਉਹ ਅੱਜ ਕੱਲ ਇੰਡੀਆ ਦੇ ਵਿੱਚ ਰਹਿ ਰਿਹਾ ਹੈਗਾ। NPR ਨੇ ਇਹਦੇ ਬਾਰੇ ਕਾਫੀ ਵੱਡੀ ਰਿਪੋਰਟ ਛਾਪੀ ਆ ਵੀ ਇਦਾਂ ਦੇ ਲੋਕਾਂ ਦਾ ਹੁਣ ਕੀ ਬਣੂਗਾ। ਕਹਿੰਦੇ ਰਿਫਿਊਜੀ ਡਿਪੋਰਟਡ ਟੂ ਭੂਟਾਨ ਬਾਈ US finds himself standard and stateless। ਹੁਣ ਉਹਦੇ ਕੋਲ ਕੋਈ ਮੁਲਕ ਹੀ ਹੈ ਨਹੀਂ। ਸੋ ਇਦਾਂ ਦੀਆਂ ਜਿਹੜੀਆਂ ਉਦਾਹਰਨਾਂ ਆ ਬਹੁਤ ਸਾਰੀਆਂ ਆ ਰਹੀਆਂ ਜਿਹੜੇ ਲੋਕਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਜਿੱਥੇ ਮੁਲਕ 'ਚ ਡਿਪੋਰਟ ਕੀਤਾ ਜਾ ਰਿਹਾ ਉਹ ਲੋਕ ਉਹਨਾਂ ਨੂੰ ਲੈ ਨਹੀਂ ਰਹੇ ਹੈਗੇ ਤੇ ਅਲਟੀਮੇਟਲੀ ਉਹ ਸਟੇਟਲੈਸ ਇਸ ਵੇਲੇ ਲੋਕ ਹੈਗੇ ਆ। ਬਹੁਤ ਸਾਰੇ ਲੋਕਾਂ ਨੂੰ ਲੀਬੀਆ ਸਾਊਥ ਸੁਡਾਨ ਨੋਟੋਰੀਅਸ ਪ੍ਰਿਜ਼ਨ ਇੱਕ ਜੋ ਐਲ ਸੈਲਵਾਡੋਰ ਆ ਉੱਥੇ ਵੀ ਭੇਜਿਆ ਜਾ ਰਿਹਾ ਹੈਗਾ।
ਆਈਸ ਦੇ ਆਫਿਸਰਸ ਨੇ ਇਹ ਦੱਸਿਆ ਵੀ ਅਸੀਂ ਗਵਰਨਮੈਂਟ ਆਫ ਭੂਟਾਨ ਨੂੰ ਦੱਸਿਆ ਸੀ ਵੀ ਅਸੀਂ ਇਹ ਪਰਿਵਾਰਾਂ ਨੂੰ ਜਾਂ ਇਹ ਬੰਦਿਆਂ ਨੂੰ ਭੇਜ ਰਹੇ ਹੈਗੇ ਆ, ਤੇ ਅਸੀਂ ਉੱਥੇ ਉਹਨਾਂ ਨੂੰ ਭੇਜ ਦਿੱਤਾ, ਪਰ ਬਾਅਦ ਦੇ ਵਿੱਚ ਉਹਨਾਂ ਨੇ ਨਹੀਂ ਰੱਖਿਆ। ਇਹ ਸਾਡੀ ਜਿਹੜੀ ਆ ਪ੍ਰੋਬਲਮ ਨਹੀਂ ਹੈਗੀ। ਨੇਪਾਲ ਦੇ ਵਿੱਚ ਜਿਹੜੇ ਭੂਟਾਨੀਜ਼ ਹੈਗੇ ਰਿਫਿਊਜੀਜ਼ ਆ, ਉਹ ਕਹਿੰਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੋਂ ਮੂਵ ਹੋ ਰਹੇ ਆ। 1990 ਤੋਂ ਬਾਅਦ 1 ਲੱਖ ਤੋਂ ਵੱਧ, ਜਿਹੜੀ ਕਿ 1/6 ਆਫ ਦਾ ਕੰਟਰੀ ਦੀ ਪੋਪੂਲੇਸ਼ਨ ਬਣਦੀ ਆ, ਉਹ ਉੱਥੋਂ ਭੱਜ ਚੁੱਕੇ ਹੈਗੇ ਆ। ਯੂਐਸ ਦੇ ਵਿੱਚ 85,000 ਦੇ ਕਰੀਬ ਇਹ ਲੋਕਾਂ ਨੇ ਰਿਫਿਊਜ ਲਿਆ ਹੋਇਆ ਆ, ਪੋਲੀਟੀਕਲ ਅਸਾਈਲਮ ਲਿਆ ਹੋਇਆ ਹੈਗਾ ਅਮਰੀਕਾ ਦੇ ਵਿੱਚ। ਹੁਣ ਉਹ ਜਿਨ੍ਹਾਂ ਦਾ ਕੋਈ ਨਾ ਕੋਈ ਨੁਕਸ ਨਿਕਲਦਾ ਆ ਰਿਹਾ ਆ, ਕੋਈ ਕਿਸੇ ਤਰ੍ਹਾਂ ਦੀ ਵਾਇਲੇਸ਼ਨ ਨਿਕਲਦੀ ਆ ਰਹੀ ਆ, ਉਹਨਾਂ ਨੂੰ ਇੱਥੋਂ ਕੱਢਿਆ ਜਾ ਰਿਹਾ ਹੈਗਾ। ਸੋ ਰੇ ਨਾਮ ਦਾ ਇਹ ਬੰਦਾ ਆਪਣੇ ਪਰਿਵਾਰ ਦੇ ਨਾਲ ਉਹ ਅਮਰੀਕਾ 'ਚ ਪਹੁੰਚਿਆ ਸੀ ਜਦੋਂ ਸਿਰਫ ਉਹ 12 ਸਾਲਾਂ ਦਾ ਸੀ। ਹੁਣ ਲੇਟ 20 ਜਾਂ 28 ਜਾਂ 30 ਸਾਲ ਦੇ ਲਾਗੇ-ਛਾਗੇ ਹੈਗਾ ਆ। ਹਾਈ ਸਕੂਲ ਉਹਨੇ ਇੱਥੋਂ ਕੀਤਾ, ਗ੍ਰੀਨ ਕਾਰਡ ਹੋਲਡਰ ਆ, ਤੇ ਇੱਕ ਵਾਰ ਉਹ ਤੇ ਕਿਤੇ ਬਰਗਲਰੀ ਜਾਂ ਟ੍ਰੈਸਪਾਸਿੰਗ ਦੇ ਵਿੱਚ ਉਹਦੇ ਤੇ ਫੈਲਨੀ ਲੱਗ ਗਈ, ਤੇ ਉਸ ਫੈਲਨੀ ਦੇ ਚੱਕਰ ਦੇ ਵਿੱਚ ਜੋ ਆ ਉਸ ਨੂੰ ਹੁਣ ਡਿਪੋਰਟ ਕੀਤਾ ਗਿਆ ਹੈਗਾ, ਤੇ ਉਹ ਨਾ ਹੁਣ ਨੇਪਾਲ ਦਾ ਰਿਹਾ, ਹੁਣ ਇੰਡੀਆ ਦੇ ਵਿੱਚ ਰਹਿ ਰਿਹਾ। ਇੰਡੀਆ ਵਾਲੇ ਉਹਨੂੰ ਸਿਟੀਜ਼ਨਸ਼ਿਪ ਜਾਂ ਕਿਸੇ ਤਰ੍ਹਾਂ ਦਾ ਕੋਈ ਲੀਗਲ ਡਾਕੂਮੈਂਟ ਦੇਣ ਦੇ ਲਈ ਤਿਆਰ ਨਹੀਂ ਹੈ। ਜੀ, ਬਿਲਕੁਲ। ਭੂਟਾਨ ਤੋਂ ਉੱਦਾਂ ਜਿਹੜਾ ਹਰਜੋਤ ਸਿੰਘ ਜੀ, ਜਿਹੜੇ ਐਕਸੋਡਸ ਬਹੁਤ ਵੱਡੇ ਪੱਧਰ ਦੇ ਉੱਤੇ ਹੋ ਰਿਹਾ ਆ। ਨੇਪਾਲੀ ਬੋਲਣ ਵਾਲੇ ਜਿਹੜੇ ਭੂਟਾਨੀ ਰਿਫਿਊਜੀ ਆ, ਇਹ ਨੇਪਾਲੀ ਫਾਰਮਰਸ ਦੇ ਡਿਸੈਂਡੈਂਟ ਦੱਸੇ ਜਿਹੜੇ ਉਹ ਜਾਂਦੇ ਆ। 19ਵੀਂ ਸਦੀ ਦੇ ਵਿੱਚ ਕਹਿੰਦੇ ਵੀ ਇਹ ਸਦਰਨ ਭੂਟਾਨ ਦੇ ਵਿੱਚ ਪਹੁੰਚੇ, ਜਿੱਥੇ ਜਾ ਕੇ ਇਹਨਾਂ ਨੇ ਆਪਣੀਆਂ ਜੜ੍ਹਾਂ ਜਿਹੜੀਆਂ ਉਹ ਲਾਈਆਂ। ਕਈ ਦਹਾਕੇ ਜਿਹੜੇ ਉਹ ਫਿਰ ਉੱਥੇ ਰਹੇ। ਇਹਨਾਂ ਦਾ ਵੀ ਜਿਹੜਾ ਉਹ ਕਾਫੀ ਰੌਲਾ ਰੱਪਾ ਜਿਹੜਾ ਇਵੈਂਚੁਅਲੀ ਪੈਂਦਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਭੂਟਾਨ ਚੋਂ ਇਹਨਾਂ ਲੋਕਾਂ ਨੂੰ ਨਿਕਲਣ ਦੇ ਲਈ ਜਿਹੜਾ ਉਹ ਆਖ ਦਿੱਤਾ ਜਿਹੜਾ ਹੋ ਗਿਆ ਸੀਗਾ। ਲੋਕ ਅਰੈਸਟ ਜਿਹੜੇ ਉਹ ਹੋਏ ਸੀਗੇ। ਇਹ 1990s ਦੀ ਜਿਹੜੀ ਕਹਿੰਦੇ ਵੀ ਗੱਲ ਦੱਸੀ ਜਾਂਦੀ ਆ। ਕਹਿੰਦੇ ਵੀ ਤਕਰੀਬਨ 1 ਲੱਖ ਬੰਦਾ ਉਸ ਟਾਈਮ ਦੇ ਉੱਤੇ, ਜੋ ਕਿ ਉੱਥੋਂ ਦੀ ਇੱਕ 1/6 ਜਿਹੜੀ ਪਾਪੂਲੇਸ਼ਨ ਬਣਦੀ ਆ, ਜਾਂ ਤਾਂ ਉਹਨਾਂ ਨੂੰ ਉੱਥੋਂ ਕੱਢ ਦਿੱਤਾ ਗਿਆ ਤੇ ਜਾਂ ਉੱਥੋਂ ਵਿਚਾਰੇ ਦੌੜੇ ਜਿਹੜੇ ਉਹ ਸੀਗੇ। ਸੋ ਕਈ ਰਿਫਿਊਜੀ ਕੈਂਪਾਂ ਦੇ ਵਿੱਚ ਰਹੇ। UN ਦੇ ਰਿਫਿਊਜੀ ਏਜੰਸੀ ਨੇ ਵੀ ਜਿਹੜੇ ਉਹ ਰੱਖੇ। 85,000 ਰਿਫਿਊਜੀ ਜਿਹੜੇ ਆ ਉਹ ਅਮਰੀਕਾ ਨੇ 2008 ਦੇ ਵਿੱਚ ਇਹਨਾਂ ਦੀ ਰੀਸੈਟਲਮੈਂਟ ਕਰਨੀ ਸ਼ੁਰੂ ਕੀਤੀ, ਤੇ ਇੱਥੇ 85,000 ਰਿਫਿਊਜੀ ਭੂਟਾਨ ਦੇ ਇਲਾਕੇ ਦੇ ਜਿਹੜੇ ਆ ਉਹ ਆ ਕੇ ਜਿਹੜੇ ਆ ਇਵੈਂਚੁਅਲੀ ਵਸੇ ਹੈਗੇ ਆ। ਸੋ US ਦੇ ਵਿੱਚ ਜਿਹਦੇ ਰੇ ਦੀ ਤੁਸੀਂ ਹਰਜੋਤ ਸਿੰਘ ਦੀ ਕਹਾਣੀ ਦੱਸ ਰਹੇ ਆ, 12 ਸਾਲ ਦਾ ਸੀਗਾ ਜਦੋਂ ਇੱਥੇ ਪਹੁੰਚਿਆ। ਜਿਹੜਾ ਉਹ ਸੀਗਾ ਆਈਸ ਨੇ ਚੱਕ ਲਿਆ ਸੀਗਾ, ਗ੍ਰੀਨ ਕਾਰਡ ਹੋਲਡਰ ਸੀਗਾ ਉਸ ਟਾਈਮ ਦੇ ਉੱਤੇ। ਫੈਲਨੀ ਬਰਗਲਰੀ ਟ੍ਰੈਸਪਾਸਿੰਗ ਚਾਰजेस ਜਿਹੜੇ ਉਹ ਲੱਗੇ। ਆਪਣੇ ਆਪ ਨੂੰ ਉਹ ਫਿਰ ਜਿੱਦਾਂ ਤੁਸੀਂ ਦੱਸਦੇ ਵੀ ਸਟੂਪਿਡ ਮਿਸਟੇਕ ਕਹਿੰਦਾ ਸੀਗਾ, ਪਰ ਤੁਸੀਂ ਦੇਖੋ ਵੀ ਇਸ ਚੱਕਰ ਦੇ ਵਿੱਚ ਵੀ ਉਸ ਨੂੰ ਜਿਹੜਾ ਉਹ ਹੁਣ ਉੱਤੇ ਤੋੜ ਦਿੱਤਾ ਗਿਆ। ਤੇ ਵੱਡੀ ਗੱਲ ਇਹ ਆ ਵੀ ਹੁਣ ਸਟੇਟਲੈਸ ਵਿਚਾਰਾ ਬਣ ਗਿਆ, ਨਾ ਇੱਧਰ ਦਾ ਤੇ ਨਾ ਜਿਹੜਾ ਉਹ ਉਧਰ ਦਾ। ਇਦਾਂ ਦੇ ਪਤਾ ਨਹੀਂ ਹੋਰ ਕਿੰਨੇ ਕੁ ਜਾਣੇ ਜਿਹੜੇ ਉਹ ਇਦਾਂ ਦੇ ਹੋ ਸਕਦੇ ਆ ਆਉਣ ਵਾਲੇ ਸਮੇਂ 'ਚ। ਜਿਹੜੇ ਜਿਨ੍ਹਾਂ ਮੁਲਕਾਂ ਤੋਂ ਆਏ ਉਹਨੂੰ ਤਾਂ ਹੁਣ ਛੱਡ ਚੁੱਕੇ ਆ। ਉਹ ਉੱਥੇ ਨਾ ਉਹਨਾਂ ਦਾ ਕੋਈ ਵਾਹ ਵਾਸਤਾ ਆ, ਇੱਥੋਂ ਤੱਕ ਕਿ ਉਹ ਤਾਂ ਸਿਟੀਜ਼ਨਸ਼ਿਪ ਵੀ ਉੱਥੋਂ ਦੀ ਤਿਆਗ ਚੁੱਕੇ ਆ। ਤੇ ਉਸ ਤੋਂ ਬਾਅਦ ਦੇ ਵਿੱਚ ਵੀ ਜੇ ਅਮਰੀਕਾ ਉਹਨਾਂ ਨੂੰ ਹੁਣ ਇੱਥੋਂ ਤੋੜ ਦਿੰਦਾ, ਤੇ ਉਹ ਸਟੇਟਲੈਸ ਬਣ ਕੇ ਜਿਹੜੇ ਆ ਉਹ ਰਹਿ ਜਾਂਦੇ ਆ। ਉਹਨਾਂ ਨੂੰ ਜਿੱਥੇ ਕਿਤੇ ਸੀਗੇ ਕਹਿ ਲਓ ਵੀ ਜੜ੍ਹਾਂ ਸੀਗੀਆਂ, ਉਹ ਵੀ ਹੁਣ ਉਹਨਾਂ ਨੂੰ ਉੱਥੇ ਰੱਖ ਕੇ ਰਾਜੀ ਨਹੀਂ ਹੈ। ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਕੈਲੀਫੋਰਨੀਆ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਜੌਬ ਲੂਜ਼ ਕਰ ਲਈ ਆ। ਇਹ ਜੋ ਲਾਸ ਐਂਜਲਸ ਦੇ ਵਿੱਚ ਇਮੀਗ੍ਰੇਸ਼ਨ ਰੇਡਸ ਹੋਈਆਂ, ਉਹਨਾਂ ਤੋਂ ਬਾਅਦ ਕੱਲੇ ਇਲੀਗਲ ਨਹੀਂ, ਕਹਿੰਦੇ ਸਿਟੀਜ਼ਨਸ ਨੇ ਵੀ ਜੌਬ ਲੂਜ਼ ਕੀਤੀਆਂ। ਕੈਲਮ ਮੈਟਰਸ ਨੇ ਅੱਜ ਕਾਫੀ ਵੱਡੀ ਰਿਪੋਰਟ ਛਾਪੀ ਆ, ਉਹ ਡਿਸਕਸ ਕਰਾਂਗੇ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਇੱਕ ਵਾਰੀ ਫਿਰ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਕਰਦੇ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਹਰਜੋਤ ਸਿੰਘ ਜੀ ਸਵਾਗਤ ਹੈ, ਜੀ ਆਇਆਂ ਨੂੰ ਜੀ। ਜੀ ਹਰਜੋਤ ਸਿੰਘ ਜੀ ਆਵਾਜ਼ ਨਹੀਂ ਆ ਰਹੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਵੀ ਜਦੋਂ ਕੈਲੀਫੋਰਨੀਆ ਦੇ ਲਾਸ ਐਂਜਲਸ ਏਰੀਏ ਦੇ ਵਿੱਚ ਇਮੀਗ੍ਰੇਸ਼ਨ ਰੇਡਸ ਹੋਈਆਂ, ਉਹ ਤੋਂ ਬਾਅਦ ਹੁਣ ਕਹਿੰਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਆਪਣੀਆਂ ਜੌਬਸ ਲੂਜ਼ ਕਰਨੀਆਂ ਹੈਗੀਆਂ। ਕੈਲੀਫੋਰਨੀਆ ਨੇ 3.1% ਡ੍ਰੌਪ ਪ੍ਰਾਈਵੇਟ ਸੈਕਟਰ ਇੰਪਲਾਇਮੈਂਟ ਦੇ ਵਿੱਚ ਉਸ ਹਫ਼ਤੇ ਦੇਖਿਆ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਇਮੀਗ੍ਰੇਸ਼ਨ ਰੇਟਸ ਸਟੇਟ ਦੇ ਵਿੱਚ ਕੀਤੀਆਂ ਗਈਆਂ। ਯੂਸੀ ਮਰਸਡ ਦੇ ਜਿਹੜੇ ਰਿਸਰਚਰਸ ਆ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜਾ ਬਿਗੇਸਟ ਡ੍ਰੌਪ ਆ ਸੈਕੰਡ ਓਨਲੀ ਟੂ ਅਨਪਲਾਇਮੈਂਟ ਜਦੋਂ ਕਰੋਨਾ ਵਾਇਰਸ ਦਾ ਪੈਂਡੇਮਿਕ ਹੋਇਆ ਸੀ 20 ਦੇ ਵਿੱਚ, ਤੇ ਗ੍ਰੇਟ ਰਿਸੈਸ਼ਨ ਜਿਹੜਾ 2007-2008 ਤੋਂ ਹੋਇਆ ਸੀ ਉਹਦੇ ਨਾਲੋਂ ਜ਼ਿਆਦਾ ਆ। ਬਹੁਤ ਸਾਰੇ ਲੋਕਾਂ ਨੂੰ ਲੱਗੂਗਾ ਵੀ ਨਹੀਂ ਇਦਾਂ ਤਾਂ ਹੈ ਨਹੀਂ, ਮੇਰੀ ਤਾਂ ਜੌਬ ਹੈਗੀ ਆ, ਪਰ ਜਦੋਂ ਮੈਂ ਤੁਹਾਨੂੰ ਨੰਬਰ ਸਾਂਝੇ ਕਰੂੰਗਾ ਤੁਸੀਂ ਬਹੁਤ ਹੈਰਾਨ ਹੋਣਾ। ਸੈਂਸਸ ਬਿਊਰੋ ਸਰਵੇ ਅਮਰੀਕਾ ਜੋ ਐਵਰੀ ਮੰਥ ਉਹ ਸਰਵੇ ਕਰਦਾ ਹੈਗਾ ਕਿੰਨੀਆਂ ਜੌਬਸ ਕ੍ਰੀਏਟ ਹੋਈਆਂ, ਕਿੰਨੀਆਂ ਜੌਬਸ ਲੂਜ਼ ਹੋਈਆਂ ਹੈਗੀਆਂ। ਕਹਿੰਦੇ ਵੀ ਪਰਸੈਂਟੇਜ ਡਿਕਲਾਈਨ ਦੇ ਮੁਤਾਬਕ ਕੈਲੀਫੋਰਨੀਆ ਦੇ ਵਿੱਚ 2,71,541 ਜੌਬਸ ਸਿਟੀਜ਼ਨਸ ਨੇ ਲੂਜ਼ ਕੀਤੀਆਂ, ਜਿਹੜੇ ਅਮਰੀਕਾ ਦੇ ਸਿਟੀਜ਼ਨ ਹੈਗੇ ਆ। 1,93,428 ਨਾਨ ਸਿਟੀਜ਼ਨਸ ਨੇ ਲੂਜ਼ ਕੀਤੀਆਂ ਹੈਗੀਆਂ। ਆਪਾਂ ਸਾਰਿਆਂ ਨੂੰ ਕਹਿੰਦੇ ਪਤਾ ਆ ਵੀ ਬਹੁਤ ਸਾਰੇ ਅਨਡਾਕੂਮੈਂਟਡ ਇਮੀਗ੍ਰੈਂਟਸ ਜਾਂ ਨਾਨ ਸਿਟੀਜ਼ਨਸ ਉਹ ਵੈਕਿਊਮ 'ਚ ਨਹੀਂ ਐਗਜ਼ਿਸਟ ਕਰਦੇ, ਉਹ ਕੰਮ ਕਰਦੇ ਆ ਕੰਸਟਰਕਸ਼ਨ ਇੰਡਸਟਰੀ 'ਚ, ਫਾਰਮਿੰਗ 'ਚ, ਕਲੀਨ ਅਪ ਇੰਡਸਟਰੀ ਦੇ ਵਿੱਚ, ਰੈਸਟੋਰੈਂਟ ਇੰਡਸਟਰੀ ਦੇ ਵਿੱਚ। ਪਰ ਜਦੋਂ ਇਦਾਂ ਦਾ ਝਟਕਾ ਲੱਗਦਾ ਹੈ ਇਸ ਡਿਸਟਰਪਸ਼ਨ ਦੇ ਨਾਲ, ਜਿਹੜੇ ਇਹਦਾ ਰਿਪਲ ਇਫੈਕਟ ਹੁੰਦਾ ਹੈ, ਕਹਿੰਦੇ ਵੀ ਜਿਹੜੇ ਸਿਟੀਜ਼ਨ ਵੀ ਉੱਥੇ ਜੌਬਸ ਕਰਦੇ ਆ ਹੁਣ ਇਹਨਾਂ ਇੰਡਸਟਰੀਆਂ ਦੇ ਵਿੱਚ, ਉਹ ਸਲੋ ਡਾਊਨ ਹੋ ਜਾਂਦੀਆਂ, ਉਹਨਾਂ ਦੇ ਉੱਤੇ ਵੀ ਜਿਹੜਾ ਲੇ ਆਫ ਦਾ ਜਿਹੜਾ ਚੱਕਰ ਆ ਉਹ ਚੱਲਦਾ ਹੈਗਾ ਆ। ਸੋ ਰੇਟਸ ਦਾ ਕਹਿੰਦੇ ਵੀ ਬਹੁਤ ਜ਼ਿਆਦਾ ਨੈਗੇਟਿਵ ਇਫੈਕਟ ਲੋਕਲ ਇਕਨੋਮੀ ਦੇ ਉੱਤੇ ਪੈਂਦਾ ਹੈਗਾ। ਫਲੋਰਸ ਇੱਕ ਫੈਕਲਟੀ ਡਾਇਰੈਕਟਰ ਹੈਗੇ ਯੂਸੀ ਮਰਸਡ ਕਮਿਊਨਿਟੀ ਤੇ ਲੇਬਰ ਸੈਂਟਰ ਦੇ, ਤੇ ਉਹ ਕਹਿੰਦੇ ਵੀ ਮੈਂ ਇਹ ਸੈਂਸਸ ਦਾ ਜਿਹੜਾ ਸਾਰਾ ਡਾਟਾ ਆ ਫੈਡਰਲ ਇਮੀਗ੍ਰੇਸ਼ਨ ਕ੍ਰੈਕਡਾਊਨ ਜਦੋਂ ਚੱਲ ਰਿਹਾ ਹੈਗਾ, ਉਹ ਪੂਰੇ ਉਸ ਡਾਟੇ ਨੂੰ ਇਕੱਠਾ ਕਰ ਰਹੇ ਹੈਗੀਆਂ। ਉਸ ਡਾਟੇ ਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਵੀ ਕੈਲੀਫੋਰਨੀਆ ਦੇ ਵਿੱਚ ਜੇ ਵਰਕਰਸ ਬਾਈ ਰੇਸ ਮੈਂ ਤੁਹਾਨੂੰ ਦੱਸਾਂ ਤੇ ਸਭ ਤੋਂ ਵੱਡਾ ਜਿਹੜਾ ਡਿਕਲਾਈਨ ਆ ਉਹ ਸਪੈਨਿਸ਼ ਮੂਲ ਦੇ ਲੋਕਾਂ, ਲਤੀਨੋ ਮੂਲ ਦੇ ਲੋਕਾਂ ਦੇ ਵਿੱਚ ਹੋਇਆ ਹੈਗਾ ਆ। ਵਾਈਟ ਦੇ ਵਿੱਚ ਵੀ ਬਹੁਤ ਵੱਡਾ ਹੋਇਆ ਤੇ ਬਲੈਕ ਨੇ ਗੇਨ ਕੀਤਾ ਹੈਗਾ ਆ, ਤੇ ਏਸ਼ੀਅਨ ਨੇ ਸਭ ਤੋਂ ਜ਼ਿਆਦਾ ਜਿਹੜਾ ਆ ਇਸ ਦੇ ਵਿੱਚ ਗੇਨ ਕੀਤਾ ਹੈਗਾ। ਉਹਨਾਂ ਦੀਆਂ ਜਿਹੜੀਆਂ ਜੌਬਸ ਆ ਉਹਨਾਂ ਨੇ ਜਿਹੜੀਆਂ ਆਪਣੀਆਂ ਕ੍ਰੀਏਟ ਕੀਤੀਆਂ ਜਾਂ ਉਹਨਾਂ ਨੇ ਜੌਬਸ ਜੁਆਇਨ ਕੀਤੀਆਂ ਹੈਗੀਆਂ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੋਣਾ ਨੇ ਜੋ 2 ਵਾਰੀ ਇੱਥੇ ਦੇ ਗਵਰਨਰ ਬਣ ਚੁੱਕੇ ਹੈਗੇ ਆ, ਉਹਨਾਂ ਨੇ ਕਿਹਾ ਇੱਕ ਟਾਈਮ ਦੇ ਉੱਤੇ ਤਾਂ ਇਹ ਵੀ ਕਿਹਾ ਸੀ ਵੀ ਜਿਹੜੇ ਅਨਪਲਾਇਮੈਂਟ ਬੈਨੀਫਿਟਸ ਆ ਅਨਡਾਕੂਮੈਂਟਡ ਵਰਕਰਸ ਨੂੰ ਦਿੱਤੇ ਜਾਊਗੇ ਤੇ ਐਕਸਟੈਂਡ ਕੀਤੇ ਜਾਊਗੇ। ਪਰ ਜੋ ਕੈਲੀਫੋਰਨੀਆ ਦਾ ਬਜਟ ਆ ਆਲਰੇਡੀ ਘਾਟੇ ਦੇ ਵਿੱਚ ਹੈਗਾ ਆ। ਹੁਣ ਮੈਡੀਕਲ ਨੂੰ ਲੈ ਕੇ ਫੈਡਰਲ ਗਵਰਨਮੈਂਟ ਨੇ ਬਹੁਤ ਸਾਰੀਆਂ ਗ੍ਰਾਂਟਸ ਬੰਦ ਕਰ ਦਿੱਤੀਆਂ ਜਿਹੜੀਆਂ ਅਨਡਾਕੂਮੈਂਟਡ ਬੰਦਿਆਂ ਦੇ ਲਈ ਹੈਗੀਆਂ ਜਾਂ ਲੋਕਾਂ ਲਈ ਆ, ਉਹਨਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਅਸਰ ਪੈਣਾ। ਸੋ ਕੈਲੀਫੋਰਨੀਆ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜੀ ਜਿਹੜੀਆਂ ਜੌਬਸ ਆ ਉਹ ਲੂਜ਼ ਹੋਈਆਂ ਆ। ਕੈਲਮੈਟਰਸ ਨੇ ਇਹ ਪੂਰਾ ਜਿਹੜਾ ਅੱਜ ਰਿਪੋਰਟ ਛਾਪੀ ਹੈਗੀ ਜੀ ਬਿਲਕੁਲ। ਹਰਜੋਤ ਸਿੰਘ ਜੀ ਬ੍ਰੇਕਿੰਗ ਨਿਊਜ਼ ਆ ਰਹੀ ਆ, ਡਾਕਟਰ ਜਸਮੀਤ ਬੈਂਸ ਕਾਂਗਰਸ ਦੇ ਲਈ ਰਨ ਕਰਨ ਜਾ ਰਹੇ ਆ। ਸੋ ਉਹਨਾਂ ਨੇ ਐਲਾਨ ਜਿਹੜਾ ਉਹ ਕਰ ਦਿੱਤਾ ਆ ਵੀ ਉਹ ਹੁਣ ਜਿਹੜੀ ਕਾਂਗਰਸ ਦੀ ਪੋਜੀਸ਼ਨ 22ਵੀਂ ਜਿਹੜੀ ਡਿਸਟ੍ਰਿਕਟ ਆ ਉਸ ਦੇ ਵਿੱਚ ਉਹ ਰਨ ਕਰਨਗੇ। ਇਸ ਟਾਈਮ ਮੌਜੂਦਾ ਤੌਰ ਦੇ ਉੱਤੇ ਉੱਥੇ ਰਿਪਬਲਿਕਨ ਜਿਹੜੇ ਕਾਂਗਰਸਮੈਨ ਡੇਵਿਡ ਵੈਲਡਾਓ ਉਹ ਜਿੱਤੇ ਸੀ। ਉਹਨਾਂ ਦਾ ਮਾਰਜਨ ਕਾਫੀ ਘੱਟ ਸੀਗਾ, ਰੂਡੀ ਸਾਲਸ ਨੂੰ ਹਰਾ ਕੇ ਉਹ ਪਿਛਲੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਜਿੱਤ ਜਿਹੜੀ ਉਹ ਪ੍ਰਾਪਤ ਕੀਤੀ ਸੀਗੀ ਜਿਹੜੇ ਡੇਵਿਡ ਵੈਲਡਾਓ ਨੇ। ਤੇ ਹੁਣ ਡਾਕਟਰ ਜਸਮੀਤ ਕੌਰ ਬੈਂਸ ਪਹਿਲੀ ਸਿੱਖ ਜਿਹੜੀ ਅਸੈਂਬਲੀ ਵੂਮਨ ਜੋ ਕਿ ਇੱਥੇ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਪਹੁੰਚੇ, ਜਿਨ੍ਹਾਂ ਨੇ ਕਈ ਜਿਹੜੇ ਆ ਉਹ ਬਿੱਲ ਲਿਆਂਦੇ ਆਪਣੇ ਇਲਾਕੇ ਦੇ ਲਈ। ਜਿਹੜੀ ਯੂਨੀਵਰਸਿਟੀ ਆ ਉਹ ਲੈ ਕੇ ਆਂਦੀ, ਤੇ ਇਸ ਟਾਈਮ ਕਾਫੀ ਵੱਡੇ ਕ੍ਰਿਟਿਕਸ ਨੇ ਟਰੰਪ ਹੋਣਾ ਦੀਆਂ ਜਿਹੜੀਆਂ ਪਾਲਿਸੀਜ਼ ਦੇ ਮੈਡੀਕੇਅਰ ਕੱਟਸ ਨੂੰ ਲੈ ਕੇ। ਖੁਦ ਡਾਕਟਰ ਹੁੰਦੇ ਹੋਏ ਉਹਨਾਂ ਨੇ ਬਾਰ-ਬਾਰ ਇਸ ਚੀਜ਼ ਨੂੰ ਲੈ ਕੇ ਜਿਹੜਾ ਉਹ ਗੱਲ
ਛੋਈ ਹੈਗੀ ਆ। ਸੋ ਡਾਕਟਰ ਜਸਮੀਤ ਕੌਰ ਬੈਂਸ ਉਹਨਾਂ ਨੇ ਅੱਜ ਐਲਾਨ ਕਰ ਦਿੱਤਾ ਵੀ ਉਹ ਇਲੈਕਸ਼ਨ ਰਨ ਕਰਨ ਜਾ ਰਹੇ ਆ, ਪਰ ਇਸ ਵਾਰ ਕਾਂਗਰਸ ਦੀ। ਸੋ ਇਹ ਅਗਲੀ ਪੌੜੀ ਜਿਹੜੀ ਆ ਕਹਿ ਸਕਦੇ ਆ ਵੀ ਉਹ ਸਟੈਪ ਜਿਹੜਾ ਉਹ ਚੱਕ ਰਹੇ ਆ। ਡਾਕਟਰ ਜਸਮੀਤ ਬੈਂਸ ਹੁਣਾਂ ਨੇ ਖੁਦ ਇਸ ਉੱਤੇ ਆਪਣੀ ਇੱਕ ਵੀਡੀਓ ਵੀ ਜਿਹੜੀ ਉਹ ਜਾਰੀ ਕੀਤੀ ਆ ਹਰਜੋਤ ਸਿੰਘ ਜੀ, ਉਹ ਆਪਣੇ ਦਰਸ਼ਕਾਂ ਦੇ ਨਾਲ ਮੈਂ ਸਾਂਝੀ ਕਰਦਾ ਆ ਤਾਂ ਜੋ ਆਪਾਂ ਨੂੰ ਪਤਾ ਲੱਗੇ ਵੀ ਉਹਨਾਂ ਨੇ ਕੀ ਜਿਹੜਾ over 100 patients, and every one of them is on Medicaid. As a doctor, I took an oath to take care of everyone. Our Congressman David Valadao just voted for the largest cut to healthcare in history, to give tax breaks to billionaires and Wall Street. Even after he admitted this bill threatens access to care and jeopardizes our hospitals, Valadao followed the party line. Really, dude? No district in the country has as many families on Medicaid. Nowhere else has this much to lose. I'm Dr. Jasmeet Bates, caring for patients in rural communities, deploying to treat firefighters at wildfires. I'm there when people need me most. That's why I'm running for Congress. Join our campaign and we'll show them what's up. ਸੋ ਹਰਜੋਤ ਸਿੰਘ ਜੀ, ਸੋ ਉਹਨਾਂ ਨੇ ਇਹ ਚੀਜ਼ ਜਿਹੜੀ ਉਹ ਐਲਾਨ ਕਰ ਦਿੱਤੀ ਆ। ਸੋ ਰਨ ਜਿਹੜਾ ਉਹ ਕਰ ਰਹੇ ਆ ਕਾਂਗਰਸ ਦੇ ਲਈ, ਜਿਹੜੇ ਉਹ ਹੁਣ ਰਨ ਜਿਹੜਾ ਉਹ ਕਰਨਗੇ। ਜਿੱਦਾਂ ਇਹ ਦੱਸਿਆ ਵੀ ਇਹ ਜਿਹੜੀ ਡਿਸਟ੍ਰਿਕਟ ਆ ਬਹੁਤ ਜ਼ਿਆਦਾ ਡਿਵਾਈਡਡ ਡਿਸਟ੍ਰਿਕਟ ਆ, ਕਹਿ ਸਕਦੇ ਆ ਵੀ ਇੱਕ ਅਜਿਹੀ ਜਿਹੜੀ ਇਹ ਡਿਸਟ੍ਰਿਕਟ ਆ ਜਿਹੜੀ ਕਿ ਕਿਸੇ ਪਾਸੇ ਨੂੰ ਵੀ ਜਿਹੜੀ ਉਹ ਝੁਕ ਜਾਂਦੀ ਆ। ਟੋਪਲ ਜਿਹੜੀ ਆ ਉਹ ਕਰ ਦੇਣਗੇ ਡੇਵਿਡ ਵਾਲਾਡਾਓ ਨੂੰ ਜਾਂ ਨਹੀਂ, ਇਹ ਜਿਹੜੀ ਉਹ ਦੇਖਣ ਵਾਲੀ ਗੱਲ ਰਹੂਗੀ। ਸੋ ਕਾਫੀ ਵੱਡੀ ਜਿਹੜੀ ਚੁਣੌਤੀ ਆ ਉਹਨਾਂ ਨੇ ਦਿੱਤੀ ਆ। ਰੂਡੀ ਸਾਲਸ ਵੀ ਉਹਨਾਂ ਨੇ ਵੀ ਪਿਛਲੀ ਵਾਰੀ ਚੁਣੌਤੀ ਦਿੱਤੀ ਸੀ, ਪਰ ਬਹੁਤ ਹੀ ਛੋਟੇ ਮਾਰਜਨ ਦੇ ਨਾਲ ਜਿਹੜੇ ਰਿਪਰੈਜ਼ੈਂਟੇਟਿਵ ਡੇਵਿਡ ਵਾਲਾਡਾਓ ਉਹ ਉੱਥੇ ਜਿਹੜੇ ਉਹ ਜਿੱਤ ਕੇ ਪਹੁੰਚੇ ਸੀ। ਰੀਸੈਂਟਲੀ ਜਦ ਵਿਸਾਖੀ ਬਣਾਈ ਗਈ ਸੀ ਕਾਂਗਰਸ ਦੇ ਉੱਤੇ ਤਾਂ ਡੇਵਿਡ ਵਾਲਾਡਾਓ ਵੀ ਉੱਥੇ ਪਹੁੰਚੇ ਸੀ, ਉਹਨਾਂ ਨੇ ਸਪੋਰਟ ਕੀਤੀ ਹੈ। ਕਹਿੰਦੇ ਵੀ ਉਹ ਵੀ ਕਹਿੰਦੇ ਵੀ ਮੈਂ ਸਪੋਰਟ ਜਿਹੜੀ ਉਹ ਕਰਦਾ ਆ। ਪਰ ਇਸ ਵਾਰ ਜਿਹੜੀ ਹੈਲਥ ਇੰਸ਼ੋਰੈਂਸ ਨੂੰ ਲੈ ਕੇ ਜਿਹੜੀ ਡਾਕਟਰ ਜਸਮੀਤ ਬੈਂਸ ਆ ਉਹਨਾਂ ਨੇ ਇਸ ਮੁੱਦੇ ਨੂੰ ਜਿਹੜਾ ਉਹ ਉਭਾਰ ਕੇ ਜਿਹੜਾ ਉਹ ਲਿਆਂਦਾ ਆ। ਸੋ ਅਸੈਂਬਲੀ ਮੈਂਬਰ ਜਸਮੀਤ ਬੈਂਸ ਹੁਣਾਂ ਦਾ ਬਹੁਤ ਵਧੀਆ ਕਾਰਜਕਾਰੀ ਜਿਹੜੀ ਆ ਉਹ ਓਵਰਆਲ ਲਈ ਆ, ਕੱਲੀ ਆਪਣੀ ਡਿਸਟ੍ਰਿਕਟ ਦੇ ਲਈ ਹੋਈ ਨਹੀਂ, ਉੱਥੋਂ ਦੇ ਕਨਸਟੀਚੁਐਂਟਸ ਦੇ ਲਈ ਨਹੀਂ, ਬਲਕਿ ਸਿੱਖਾਂ ਦੇ ਪੱਖ ਤੋਂ ਵੀ ਜੇ ਦੇਖਿਆ ਜਾਵੇ ਤਾਂ ਉਹਨਾਂ ਨੇ ਬਹੁਤ ਵੱਡੇ ਕਾਰਜ, ਵੱਡੇ ਜਿਹੜੇ ਬਿੱਲ ਆ ਉਹ ਪੇਸ਼ ਕੀਤੇ ਤੇ ਕਈ ਬਿੱਲ ਜਿਹੜੇ ਆ ਉਹ ਪਾਸ ਹੋਏ, ਜਿਨ੍ਹਾਂ ਦੇ ਵਿੱਚ 1984 ਜੈਨੋਸਾਈਡ ਦਾ ਜਿਹੜਾ ਮਤਾ ਆ ਉਹ ਵੀ ਉਹਨਾਂ ਵਿੱਚੋਂ ਇੱਕ ਸੀ। ਉਹ ਵੱਖਰੀ ਗੱਲ ਆ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਜਿਹੜਾ ਬਿੱਲ ਆ ਉਹ ਇਸ ਟਾਈਮ ਪਹਿਲੀ ਵਾਰੀ ਜਿਹੜਾ ਉਹ ਫੇਲ ਹੋ ਗਿਆ ਸੀ ਤੇ ਦੂਜੀ ਵਾਰ ਆਪਾਂ ਜਿਹੜਾ HAF ਤੇ ਕੋਰੋਨਾ ਦੀ ਗੱਲ ਕਰ ਰਹੇ ਸੀ। ਹੁਣ ਤੁਸੀਂ ਦੇਖਿਓ ਵੀ ਜਦੋਂ ਅਸੈਂਬਲੀ ਦੇ ਲਈ ਰਨ ਕੀਤਾ ਸੀ ਤੇ ਉਦੋਂ ਉਹਨੂੰ ਧਮਕੀਆਂ ਦੇਣ ਦੇ ਲਈ ਵੀ ਪਹੁੰਚ ਗਏ ਸੀਗੇ। ਸੋ ਸਪੋਰਟ ਕਰਨੀ ਪੈਣੀ ਆ ਅਜਿਹੇ ਆਪਾਂ ਨੂੰ ਲਾਅ ਮੇਕਰਸ ਦੀ, ਖਾਸ ਕਰਕੇ ਉਹ ਲਾਅ ਮੇਕਰ ਜਿਨ੍ਹਾਂ ਨੇ ਆਪਾਂ ਨੂੰ ਕਾਰਜ ਕਰਕੇ ਦਿਖਾਏ ਹੈਗੇ ਆ, ਕੰਮ ਜਿਹੜੇ ਉਹਨਾਂ ਨੇ ਕਰਕੇ ਜਿਹੜੇ ਉਹ ਦਿਖਾਏ ਆ। ਕੱਲੀ ਵਾਕ ਹੀ ਨਹੀਂ, ਕੱਲੀ ਟਾਕ ਹੀ ਨਹੀਂ, ਸ਼ੀ ਇਜ਼ ਵਾਕਿੰਗ ਦਾ ਟਾਕ। ਵੀ ਉਹ ਜੋ ਕਹਿੰਦੇ ਆ ਉਹ ਵਾਕ ਵੀ ਕਰ ਰਹੇ ਆ, ਉਹ ਕਰਦੇ ਵੀ ਜਿਹੜਾ ਉਹ ਹੈਗੇ ਆ। ਸੋ ਹੁਣ ਮੌਕਾ ਹੋਊਗਾ ਸਿੱਖਾਂ ਦੇ ਲਈ ਵੀ, ਪੰਜਾਬੀ ਕਮਿਊਨਿਟੀ ਦੇ ਲਈ ਵੀ, ਵੀ ਇਹਨਾਂ ਦੀ ਜਿਹੜੀ ਹੁਣ ਸਪੋਰਟ ਜਿਹੜੀ ਉਹ ਕੀਤੀ ਜਾਵੇ। ਕਈਆਂ ਦੇ ਲਈ ਧਰਮ ਸੰਕਟ ਵੀ ਬਣਨਾ, ਕਿਉਂਕਿ ਡੇਵਿਡ ਵਾਲਾਡਾਓ ਨੇ ਵੀ ਸਿੱਖਾਂ ਦੇ ਲਈ ਕਾਰਜ ਜਿਹੜੇ ਉਹ ਕੀਤੇ ਆ, ਪਰ ਹੁਣ ਇੱਥੇ ਜਦ ਆਪਣੀ ਦੀ ਗੱਲ ਆ ਜਾਂਦੀ ਆ ਤੇ ਦੂਜੇ ਪਾਸੇ ਆ ਜਾਂਦੇ ਆ, ਖਾਸ ਕਰਕੇ ਉਦੋਂ ਜਦੋਂ ਇੱਕ ਬਹੁਤ ਹੀ ਵਧੀਆ ਕੰਟੈਂਡਰ ਹੋਵੇ, ਬਹੁਤ ਹੀ ਵਧੀਆ ਕੈਂਡੀਡੇਟ ਹੋਵੇ ਤਾਂ ਫਿਰ ਉਸ ਦੀ ਸਪੋਰਟ ਕਰਨੀ ਜਿਹੜੀ ਉਹ ਆਪਾਂ ਨੂੰ ਬਣਦੀ ਆ। ਸੋ HAF ਨੇ, ਕੋਹਨਾ ਨੇ, ਉਹਨਾਂ ਨੇ ਬਹੁਤ ਸਮੀਅਰ ਕੈਂਪੇਨ ਤੇ ਬਹੁਤ ਉਲਟ ਵੀ ਜਿਹੜਾ ਇਹਨਾਂ ਦੇ ਜਿਹੜਾ ਉਹ ਚੱਲਣਾ ਆ। ਸੋ ਇੱਥੇ ਡਟ ਕੇ ਜਿਹੜਾ ਉਹ ਸਾਥ ਦੇਣਾ ਪਊਗਾ ਆਪਾਂ ਨੂੰ ਡਾਕਟਰ ਜਸਮੀਤ ਕੌਰ ਬੈਂਸ ਦਾ। ਸੋ ਆਉਂਦੀਆਂ 2026 ਦੇ ਵਿੱਚ ਜਿਹੜੀਆਂ ਇਲੈਕਸ਼ਨਸ ਉੱਥੇ ਆ ਰਹੀਆਂ ਆ, 22ਵੀਂ ਡਿਸਟ੍ਰਿਕਟ ਜੋ ਕਿ ਆਈ ਥਿੰਕ ਕਰਨ ਕਾਊਂਟੀ ਦਾ ਕੁਛ ਹਿੱਸਾ, ਟਲੈਰੀ ਕਾਊਂਟੀ ਦਾ ਕੁਛ ਹਿੱਸਾ ਜਿਹੜਾ ਇਸ ਦੇ ਵਿੱਚ ਆਉਂਦਾ ਆ, ਜਿਹੜੀ ਕਾਂਗਰੈਸ਼ਨਲ ਡਿਸਟ੍ਰਿਕਟ 22 ਆ, ਉਸ ਦੇ ਲਈ ਉਹਨਾਂ ਨੇ ਆਪਣੀ ਜਿਹੜੀ ਰਨ ਆ ਉਹ ਐਲਾਨ ਦਿੱਤੀ ਹੈਗੀ ਆ। ਜੀ ਹਰਜੋਤ ਸਿੰਘ। ਡਲੀਨੋ ਵਾਲਾ ਏਰੀਆ ਆ, ਡੇਵਿਡ ਵਾਲਾਡਾਓ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਕਾਂਗਰਸ ਵਿੱਚ ਵੀ ਲਿਆਉਣ 'ਚ ਹੈਲਪ ਕਰ ਰਹੇ ਸੀ। ਕਾਫੀ ਪੰਜਾਬੀਆਂ ਦੇ ਮਿੱਤਰ ਰਹੇ ਆ, ਪਰ ਉਹਨਾਂ ਨੂੰ ਵਾਰਨਿੰਗ ਦਿੱਤੀ ਸੀ ਵਾਸ਼ਿੰਗਟਨ ਪੋਸਟ ਨੇ ਵੀ, ਨਿਊਯਾਰਕ ਟਾਈਮ ਨੇ ਵੀ, ਭਈ ਜੇ ਪ੍ਰੈਜ਼ੀਡੈਂਟ ਟਰੰਪ ਹੋਣਾ ਵਾਲਾ ਜਿਹੜਾ ਬਿਗ ਬਿਊਟੀਫੁਲ ਬਿੱਲ ਆ ਤੁਸੀਂ ਸਪੋਰਟ ਕੀਤਾ, ਤੁਹਾਡੇ ਡਿਸਟ੍ਰਿਕਟ 'ਚ 57% ਲੋਕ
ਕਾਉਂਟੀ ਵਾਲੇ ਫ੍ਰੀ ਮੈਡੀਕਲ ਦੇ ਉੱਤੇ ਆ, ਉਹ ਕੱਟ ਹੋ ਜਾਣੇ ਆ ਤੇ ਉਹ ਤੁਹਾਡਾ ਅਸਰ ਬਹੁਤ ਪੈਣਾ ਤੇ ਤੁਸੀਂ ਸੀਟ ਲੂਜ਼ ਕਰ ਸਕਦੇ ਆ। ਪਰ ਡੇਵਿਡ ਬਾਲਡਾਓ ਹਮੇਸ਼ਾ ਵੈਸੇ ਟਰੰਪ ਉਹਨਾਂ ਦੇ ਆਪੋਜ਼ਿਟ ਰਹੇ ਆ, ਪਰ ਇਸ ਬਿੱਲ ਦੇ ਉੱਤੇ ਉਹਨਾਂ ਨੇ ਜਿਹੜਾ ਆ ਹਾਂ ਕਰ ਦਿੱਤੀ, ਇਹਦੇ ਤੇ ਵੋਟ ਪਾ ਦਿੱਤੀ ਤੇ ਹੁਣ ਡਾਕਟਰ ਜਸਮੀਤ ਬੈਂਸ ਖੁਦ ਡਾਕਟਰ ਆ, ਸਪੈਨਿਸ਼ ਦੇ ਵਿੱਚ ਫਲੂਐਂਟ ਆ ਤੇ ਉਹਨਾਂ ਦੇ ਬਹੁਤ ਸਾਰੇ ਜਿਹੜੇ ਪੇਸ਼ੈਂਟ ਸਪੈਨਿਸ਼ ਹੀ ਆ। ਸੋ ਉਹਨਾਂ ਦੀ ਜਿਹੜੀ ਪੋਜੀਸ਼ਨ ਕਾਫੀ ਸਟਰੋਂਗ ਹੋਊਗੀ ਇਸ ਇਲੈਕਸ਼ਨ ਦੇ ਵਿੱਚ, ਪਰ ਮੁਕਾਬਲਾ ਕਾਫੀ ਜਿਹੜਾ ਫਸਮਾ ਹੋਊਗਾ। ਬਿਲਕੁਲ। ਸੋ ਪਿਛਲੀ ਵਾਰੀ ਦੱਸਦੇ ਜਾਈਏ ਹਰਜੋਤ ਸਿੰਘ ਜੀ, ਤਕਰੀਬਨ 11,000 ਵੋਟ ਦੇ ਨਾਲ ਡੇਵਿਡ ਬਾਲਡਾਓ ਉਹਨਾਂ ਦੀ ਜਿੱਤ ਹੋਈ ਸੀ ਪ੍ਰੈਜ਼ੀਡੈਂਸ਼ੀਅਲ, ਕਿਉਂਕਿ ਉਹ ਸਾਈਕਲ ਸੀਗਾ, ਇਲੈਕਸ਼ਨ ਸਾਈਕਲ ਸੀਗਾ, ਮੇਬੀ ਉਦੋਂ ਵੋਟਾਂ ਜ਼ਿਆਦਾ ਪੈਂਦੀਆਂ ਹੁੰਦੀਆਂ ਆ ਤੇ ਜ਼ਿਆਦਾਤਰ ਕੀ ਹੁੰਦਾ ਹੈ ਹਰਜੋਤ ਸਿੰਘ ਜੀ ਵੀ ਜਿਹੜੀਆਂ ਮਿਡ ਟਰਮਸ ਦੇ ਵਿੱਚ ਹਮੇਸ਼ਾ ਵੋਟਿੰਗ ਪਰਸੈਂਟੇਜ ਘਟ ਜਾਂਦੀ ਆ ਤੇ ਉਦੋਂ ਫਿਰ ਜਿਹੜਾ ਵੋਟ ਪਾਉਂਦਾ ਉਹਦੀ ਵੋਟ ਦੀ ਕੀਮਤ ਹੋਰ ਵੀ ਜ਼ਿਆਦਾ ਵੱਧ ਜਾਂਦੀ ਆ। ਸੋ ਕਿੰਗਸ ਕਾਉਂਟੀ ਦਾ ਇਲਾਕਾ ਆਉਂਦਾ ਇਹਦੇ ਵਿੱਚ, ਟਲੈਰੀ ਕਾਉਂਟੀ ਦਾ ਆਉਂਦਾ ਤੇ ਕਰਨ ਕਾਉਂਟੀ ਦਾ ਜਿਹੜਾ ਇਲਾਕਾ ਆਉਂਦਾ। ਸੋ 3 ਕਾਉਂਟੀਆਂ ਦਾ ਜਿਹੜਾ ਡਿਸਟ੍ਰਿਕਟ ਜਿਹੜਾ ਉਹ ਬਣਦਾ ਆ, 22 ਜਿਹੜੀ ਡਿਸਟ੍ਰਿਕਟ ਜਿਹੜਾ ਹੈਗਾ ਆ ਉਸ ਦੇ ਜਿਹੜਾ ਉਹ ਵਿੱਚ। ਸੋ ਇਹ ਹੁਣ ਕਾਫੀ ਇੱਕ ਹੌਟ ਕੰਟੈਂਡਿੰਗ ਸੀਟ ਜਿਹੜੀ ਉਹ ਬਣਨ ਜਾ ਰਹੀ ਹੈਗੀ ਆ। ਅਗਲੀ ਖਬਰ ਜਿਹੜੀ ਆ ਉਹ ਹੁਣ ਡਰੱਗ ਦੇ ਨਾਲ ਜਿਹੜੀ ਰਿਲੇਟਡ ਹੈਗੀ ਆ। ਪੰਜਾਬੀ ਜਿਹੜੇ ਆ ਇਸ ਵੇਲੇ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਟੌਪ ਦੇ ਡਰੱਗ ਡੀਲਰਾਂ ਦੇ ਵਿੱਚ ਜਾਣੇ ਜਾਣ ਲੱਗ ਪਏ ਆ। ਉਹਨਾਂ ਦੇ ਸਿੱਧੇ ਲਿੰਕ ਸਿਨਰੋਲਾ ਜਿਹੜਾ ਕਾਰਟਲ ਆ ਉਹਨਾਂ ਦੇ ਨਾਲ, ਜੈਮਨ ਦੇ ਕਾਰਟਲਸ, ਈਜਿਪਟ ਦੇ, ਉੱਥੇ ਪੂਰੀ ਜਿਹੜੀ ਡੀਲਿੰਗ ਉਹਨਾਂ ਦੀ ਚੱਲ ਰਹੀ ਆ, ਕਿਸ ਤਰ੍ਹਾਂ ਟਰੱਕਾਂ ਨੂੰ ਯੂਜ਼ ਕੀਤਾ ਜਾਂਦਾ ਆ। ਇਹਦੇ ਸੰਬੰਧ ਦੇ ਵਿੱਚ ਸੈਮ ਕੂਪਰ ਇੱਕ ਬਹੁਤ ਹੀ ਪ੍ਰੋਮੀਨੈਂਟ ਜਰਨਲਿਸਟ ਹੈਗਾ, ਅਵਾਰਡ ਵਿਨਿੰਗ ਇਨਵੈਸਟੀਗੇਟਿਵ ਜਰਨਲਿਸਟ ਆ, ਉਹਨੇ ਰਿਪੋਰਟ ਛਾਪੀ ਆ। ਪਿਛਲੇ ਦਿਨਾਂ ਦੇ ਵਿੱਚ ਇੱਕ ਪੰਜਾਬੀ ਭੁਪਿੰਦਰ ਸਿੰਘ ਸਿਆਨ, ਇਹਨੂੰ ਅਰੈਸਟ ਕੀਤਾ ਗਿਆ ਐਰੀਜ਼ੋਨਾ ਦੇ ਵਿੱਚ, ਜਿਹਨੇ ਇਹ ਕਿਹਾ ਸੀ ਵੀ ਮੈਂ 100 ਕਿਲੋ ਫੈਂਟਲਿਨ ਹਰ ਮਹੀਨੇ ਵੈਨਕੂਵਰ ਤੋਂ ਲਾਸ ਐਂਜਲਸ ਨੂੰ ਪਹੁੰਚਾਇਆ ਕਰੂੰਗਾ। DEA ਨੇ ਬਸਟ ਕੀਤਾ। ਸੋ ਭੁਪਿੰਦਰ ਸਿੰਘ ਸਿਆਨ ਦਾ ਨਾਮ ਬਹੁਤ ਸਾਰੇ ਡਰੱਗ ਕਾਰਟਲਸ ਦੇ ਨਾਲ ਜੁੜਦਾ ਹੈਗਾ। ਇਹ ਪੂਰੀ ਕਹਿੰਦੇ ਵੀ ਹਾਲੀਵੁੱਡ ਸਟਾਈਲ DEA ਨੇ ਜਿਹੜਾ ਸਟਿੰਗ ਆਪਰੇਸ਼ਨ ਕੀਤਾ ਹੈ। ਤੇ ਕੈਨੇਡਾ ਦੀ ਸਰਕਾਰ ਕਹਿੰਦੀ ਰਹਿੰਦੀ ਵੀ ਨਹੀਂ ਜੀ ਸਾਡੇ ਕੋਈ ਪ੍ਰੋਬਲਮ ਨਹੀਂ ਫੈਂਟਲਿਨ ਦੀ, ਟਰੰਪ ਹੁਣੀ ਝੂਠ ਬੋਲਦੇ। ਸੋ ਇੱਥੋਂ ਤੁਹਾਨੂੰ ਹੁਣ ਪ੍ਰੂਫ ਲੱਗਦਾ ਆ ਵੀ ਐਵੇਂ ਨਹੀਂ ਪ੍ਰੈਜ਼ੀਡੈਂਟ ਜਿਹੜੇ ਟਰੰਪ ਆ ਜਾਂ ਅਮਰੀਕਾ ਦੀ ਸਰਕਾਰ ਕਹਿੰਦੀ ਆ ਵੀ ਜਿਹੜਾ ਫੈਂਟਲਿਨ ਆ ਉਹ ਕੈਨੇਡਾ ਤੋਂ ਆਉਂਦਾ ਹੈਗਾ। ਪਰ ਕੈਨੇਡਾ ਦੇ ਵਿੱਚ ਜਿਹੜੀ ਉੱਥੇ ਦਾ ਮੀਡੀਆ ਵੀ ਆ ਉਹ ਵੀ ਸਾਨੂੰ ਪਤਾ ਹੈ ਵੀ ਲਿਬਰਲ ਆ ਬਹੁਤ, ਤੇ ਕੈਨੇਡਾ ਦੀ ਸਰਕਾਰ ਵੀ ਲਿਬਰਲ ਆ ਤੇ ਕੈਨੇਡਾ ਦੇ ਲਾਜ਼ ਵੀ ਲਿਬਰਲ ਆ ਤੇ ਉੱਥੇ ਦੀ ਸਜ਼ਾ ਵੀ ਲਿਬਰਲ ਆ, ਜਿਹਨੂੰ ਮਿਸਯੂਜ਼ ਕਰਕੇ ਜਿਹੜੇ ਆ ਇਦਾਂ ਦੇ ਲੋਕ ਕੰਮ ਕਰ ਰਹੇ ਹੈਗੇ। 23 ਫਰਵਰੀ 2024 ਨੂੰ ਅਰੈਸਟ ਵਾਰੰਟ ਇਹਦਾ ਜਾਰੀ ਕੀਤਾ ਗਿਆ ਸੀਗਾ ਹਰਜੋਤ ਸਿੰਘ ਜੀ। ਸੋ ਬਾਅਦ ਚ ਇਵੈਂਚੁਅਲੀ ਇਹਨੂੰ ਮਸਾਂ ਹੀ ਜਾ ਕੇ ਜਿਹੜਾ ਉਹ ਕੀਤਾ ਗਿਆ ਆ। ਬ੍ਰਦਰਸ ਕੀਪਰਸ ਕਰਕੇ ਗੈਂਗ ਦੇ ਵਿੱਚ ਇਹ ਜਦੋਂ ਉੱਥੇ ਲੋਵਰ ਮੈਨਲੈਂਡ ਦੇ ਵਿੱਚ ਹੁੰਦਾ ਸੀ ਤਾਂ ਕਾਫੀ ਜ਼ਿਆਦਾ ਜਿਹੜਾ ਸਰਗਰਮ ਸੀਗਾ। ਇਸ ਨੂੰ ਕਈ ਵਾਰੀ ਮਾਰਨ ਦੀਆਂ ਵੀ ਕੋਸ਼ਿਸ਼ ਕੀਤੀਆਂ ਗਈਆਂ, ਟਾਰਗੇਟਡ ਸ਼ੂਟਿੰਗ ਦੇ ਵਿੱਚ ਵੀ ਜਿਹੜਾ ਉਹ ਇਹ ਬਚਦਾ ਜਿਹੜਾ ਹੋ ਰਿਹਾ। ਲੈਟਿਨ ਅਮਰੀਕਨ ਕਾਰਟੇਲ, ਚਾਈਨੀਜ਼ ਕਮਿਊਨਿਟੀ ਪਾਰਟੀ ਦੇ ਕੈਮੀਕਲ ਸਪਲਾਇਰ, ਕਿਹਾਨਾਜ਼, ਇੱਥੋਂ ਤੱਕ ਕਿ ਹਜ਼ਬੁੱਲਾ ਦੇ ਫਾਈਨੈਂਸ ਨੈਟਵਰਕਸ ਦੇ ਵਿੱਚ ਵੀ ਇਸ ਦਾ ਨਾਮ ਆ ਉਹ ਦੱਸਿਆ ਜਾਂਦਾ ਆ। ਟਰਕੀ, ਮੈਕਸੀਕੋ ਸਿਟੀ, ਦੁਬਈ, ਆਸਟ੍ਰੇਲੀਆ, ਟੋਰਾਂਟੋ, ਵੈਨਕੂਵਰ, ਮੌਂਟਰੀਅਲ, ਹਾਂਗਕਾਂਗ, LA 38 ਪੇਜਾਂ ਦੇ ਐਫੀਡੇਵਿਟ ਦੇ ਵਿੱਚ ਕਹਿੰਦੇ ਵੀ ਇਹ ਪਤਾ ਲੱਗਦਾ ਆ ਵੀ ਜਿਸ ਤਰੀਕੇ ਦੇ ਨਾਲ ਫੜਿਆ ਗਿਆ, ਕਹਿੰਦੇ ਕੋਈ ਹਾਲੀਵੁੱਡ ਮੂਵੀ ਤੋਂ ਘੱਟ ਨਹੀਂ ਹੈਗਾ। ਵਰਲਡ ਅੰਡਰਵਰਲਡ ਦੇ ਨਿਕਨੇਮ ਬਰਗਰ ਕੁਈਨ, ਡਾਰਥ ਵੇਡਰ, ਇਦਾਂ ਦੇ ਜਿਹੜੇ ਉਹ ਚੀਜ਼ ਬਣੀ ਆ। ਸੋ ਇਹੀ ਜਿਹੜਾ ਹਰਜੋਤ ਸਿੰਘ ਜੀ ਇਹ ਗੱਲ ਹੈਗੀ ਆ ਵੀ ਇਸ ਟਾਈਮ ਪੰਜਾਬੀ ਜਿਹੜੇ ਬਹੁਤ ਜ਼ਿਆਦਾ ਬਦਨਾਮ ਇਸੇ ਕਰਕੇ ਹੋ ਰਹੇ ਆ, ਇਦਾਂ ਦੇ ਜਿਹੜੇ ਲੋਕਾਂ ਦੀਆਂ ਕਰਤੂਤਾਂ ਦੇ ਜਿਹੜਾ ਉਹ ਚੱਲਦੇ ਆ। ਜਿਹੜਾ ਨਿੱਤ ਆਏ ਦਿਨ ਆਪਾਂ ਖਬਰਾਂ ਕਰਦੇ ਰਹੇ ਆ, ਸੁਣਦੇ ਆ, ਸਾਰਿਆਂ ਨੇ ਸੁਣੀਆਂ ਦੇਖੀਆਂ ਆ ਵੀ ਕਿੱਦਾਂ ਜਿਹੜੀ ਫੜੋ ਫੜਾਈ ਹੁੰਦੀ ਰਹਿੰਦੀ ਆ, ਖਾਸ ਕਰਕੇ ਕੈਨੇਡਾ ਅਮਰੀਕਾ ਦੇ ਬਾਰਡਰ ਦੇ ਉੱਤੇ। ਉਹ ਪੰਜਾਬੀਆਂ ਦੇ ਟਰੱਕਾਂ ਚੋਂ ਕਿੰਨਾ ਜ਼ਿਆਦਾ ਡਰੱਗ ਜਿਹੜਾ ਉਹ ਫੜ ਹੁੰਦਾ ਰਿਹਾ ਆ, ਅਜੇ ਵੀ ਖਬਰਾਂ ਜਿਹੜੀਆਂ ਉਹ ਆਉਂਦੀਆਂ ਆ। ਸੋ ਇਦਾਂ ਦੇ ਜਿਹੜੇ ਸਰਗਨਾ ਆ ਉਹ ਕਾਫੀ ਜ਼ਿਆਦਾ ਇਸ ਟਾਈਮ ਅੱਗੇ ਜਿਹੜਾ ਉਹ ਚੱਲ ਰਹੇ ਹੈਗੇ ਆ। ਸੋ ਸਰੀ ਦਾ ਗੈਂਗਸਟਰ ਕਹਿੰਦੇ ਵੀ ਇੰਟਰਨੈਸ਼ਨਲ ਡਰੱਗ ਕਿੰਗ ਪਿਨ ਜਿਹੜਾ ਉਹ ਬਣਿਆ ਤੇ ਇਵੈਂਚੁਅਲੀ ਜਿਹੜਾ ਆ ਉਸ ਨੂੰ ਜਿਹੜਾ ਆ ਉਹ ਫੜ ਲਿਆ ਗਿਆ। ਕਹਿੰਦੇ ਵੀ ਇਮੀਗ੍ਰੇਸ਼ਨ ਬੋਰਡ ਨੇ ਰੂਲ ਕੀਤਾ ਸੀਗਾ ਵੀ ਇਹਨੇ ਵਿਆਹ ਜਿਹੜਾ ਨਕਲੀ ਜਿਹੜਾ ਉਹ ਕਰਾਇਆ ਆ। ਸੋ ਕਹਿੰਦੇ ਵੀ ਰੈੱਡ ਫਲੈਗ ਉਦੋਂ ਪਤਾ ਲੱਗਾ ਜਦੋਂ ਇਹਦੀ ਘਰ ਵਾਲੀ ਦੀ ਇੰਟਰਵਿਊ ਕਰ ਰਹੇ ਸੀ, ਜਿਸ ਦਾ ਨਾਮ ਸੁਖਜੀਤ ਕੌਰ ਗਿੱਲ ਦੱਸਿਆ ਜਾਂਦਾ ਆ।
ਕਹਿੰਦੇ ਵੀ ਉਸ ਨੂੰ ਪਤਾ ਨਹੀਂ ਸੀਗਾ ਵੀ 2008 ਦੀ ਇੱਕ ਗੈਂਗਲੈਂਡ ਸ਼ੂਟਿੰਗ ਦੇ ਵਿੱਚ ਸਰੀ 'ਚ ਇੰਜਰ ਹੋਇਆ ਸੀਗਾ, ਤੇ ਉਹਦਾ ਕੋਈ ਕ੍ਰਿਮੀਨਲ ਰੈਕਡ ਵੀ ਜਿਹੜਾ ਉਹ ਹੈਗਾ ਆ। ਸੋ ਕਹਿੰਦੇ ਵੀ ਇਹ ਜਿਹਨੇ ਨੇ ਵਿਆਹ ਕਰਕੇ ਕਹਿੰਦੇ ਵੀ ਸੋ ਕਾਲਡ ਉਸ ਕੁੜੀ ਨੂੰ ਉੱਥੇ ਲਿਆਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ, ਤੇ ਉਹ ਇਮੀਗ੍ਰੇਸ਼ਨ ਅਪੀਲ ਨੇ ਇਸ ਨੂੰ ਸ਼ੈਮ ਮੈਰਿਜ ਜਿਹੜਾ ਆ ਉਹ ਘੋਸ਼ਿਤ ਕੀਤਾ ਸੀ, ਤੇ ਇਵੈਂਚੁਅਲੀ ਫਿਰ ਇਸ ਦੇ ਆਲੇ ਦੁਆਲੇ ਜਿਹੜੇ ਉਹ ਪੈ ਗਏ ਹੈਗੇ ਆ। 2015 ਦੇ ਵਿੱਚ ਇਹਦਾ ਜਿਹੜਾ ਵਿਆਹ ਹੋਇਆ ਸੀ, ਤੇ ਉਸ ਨੂੰ ਇਮੀਗ੍ਰੇਸ਼ਨ ਬੋਰਡ ਨੇ ਨਕਲੀ ਵਿਆਹ ਜਿਹੜਾ ਉਹ ਕਰਾਰ ਦਿੱਤਾ ਸੀਗਾ। ਸੋ ਕਾਫੀ ਲਿੰਕ ਦੂਰ ਦੂਰ ਤੱਕ ਆ ਹਰਜੋਤ ਸਿੰਘ ਜੀ ਵੀ ਇਸ ਟਾਈਮ ਆ 21 ਜੁਲਾਈ ਨੂੰ ਹੁਣ ਕਹਿੰਦੇ ਵੀ ਇਸ ਨੂੰ US ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ। ਇਹਦੀ ਇਨਵੈਸਟੀਗੇਸ਼ਨ ਟਰਕੀ ਤੋਂ ਲੈ ਕੇ ਆਸਟ੍ਰੇਲੀਆ ਤੱਕ ਜਿਹੜੀ ਉਹ ਹੋਈ ਆ। RCMP ਦੇ ਲਿਆਜ਼ਨ ਆਫਿਸਰ ਅਮਰੀਕਨਜ਼ ਐਂਕਾਰਾ ਦੇ ਵਿੱਚ ਜੋ ਕਿ ਟਰਕੀ 'ਚ ਪੈਂਦਾ ਆ, ਉੱਥੋਂ ਦੇ ਜਿਹੜੇ ਇਨਵੈਸਟੀਗੇਟਿਵ ਏਜੰਸੀਜ਼ ਜਿਹੜੀਆਂ ਸਾਰਿਆਂ ਨੇ ਮਿਲ ਜੁਲ ਕੇ ਇਸ ਨੂੰ ਇਵੈਂਚੁਅਲੀ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਜਿਹੜੀ ਉਹ ਹਾਸਿਲ ਕੀਤੀ ਹੈਗੀ ਆ। ਸੋ ਕਾਰਟੇਲਸ ਨੂੰ ਉੱਥੇ ਕਹਿੰਦੇ ਵੀ ਸੈਟਅਪ ਕਰਾਉਣ ਦੇ ਵਿੱਚ ਉਪਿੰਦਰ ਸਿੰਘ ਸਿਆਣ ਦਾ ਨਾਮ ਜਿਹੜਾ ਉਹ ਵੱਡੇ ਪੱਧਰ ਦੇ ਉੱਤੇ ਆ ਰਿਹਾ ਹੈਗਾ ਆ ਜੀ। ਸੋ ਦੇਖੋ ਹੁਣ ਇੱਕ ਤਾਂ ਫੈਂਟਲਿਨ ਵੈਨਕੂਵਰ ਤੋਂ LA ਨੂੰ ਹਰ ਮਹੀਨੇ 100 ਕਿਲੋ ਭੇਜਣੀ ਸੀ, ਦੂਜਾ ਲਾਸ ਐਂਜਲਸ ਤੋਂ ਆਸਟ੍ਰੇਲੀਆ ਨੂੰ ਮੈਥ ਦੀ ਜਿਹੜੀ ਸ਼ਿਪਮੈਂਟ ਜਾਣੀ ਸੀ, ਉਹ ਕਮਿਟ ਕੀਤਾ ਸੀ। ਉਹਦੇ ਵਿੱਚ ਮੈਕਸੀਕਨ ਕਾਰਟੇਲਸ, ਚਾਈਨੀਜ਼, ਇਰਾਨੀਅਨਸ, ਇਹ ਸਾਰੇ ਇਨਵੋਲਵ ਸੀ। ਇਹਦੇ ਸੰਬੰਧ ਦੇ ਵਿੱਚ ਸਕਾਟ ਮੈਕਗਰਗਰ ਇੱਕ ਜੋ ਕੈਨੇਡੀਅਨ ਇੰਟੈਲੀਜੈਂਸ ਐਨਾਲਿਸਟ ਹੈਗੇ ਆ, ਉਹ ਕਹਿੰਦੇ ਵੀ ਇਹ ਨਾ ਸੋਚੋ ਵੀ ਕੈਨੇਡਾ ਦੇ ਵਿੱਚ ਜਿਹੜਾ ਬ੍ਰਦਰਸ ਕੀਪਰ ਇੱਕ ਕੋਈ ਸਟਰੀਟ ਗੈਂਗ ਮੈਂਬਰਸ ਆ, ਨਹੀਂ, ਕਹਿੰਦੇ ਵੀ ਇਹ ਇੱਕ ਫਰੰਟ ਲਾਈਨ ਪ੍ਰੋਕਸੀਜ਼ ਆ ਟਰਾਂਸਨੈਸ਼ਨਲ ਨਾਰਕੋ ਟੈਰਰ ਨੈਟਵਰਕ ਦੇ। ਪੂਰਾ ਦੁਨੀਆ ਦਾ ਜਿਹੜਾ ਡਰੱਗ ਦਾ ਨੈਟਵਰਕ ਆ ਉਹਦੇ ਬਿਲਕੁਲ ਉਹਦੇ ਅੱਗੇ ਹੋ ਕੇ ਇਹ ਚੱਲ ਰਹੇ ਹੈਗੇ ਆ। ਕਿਸ ਤਰ੍ਹਾਂ ਟਰੱਕਾਂ ਦੇ ਵਿੱਚ ਟਰਾਂਸਪੋਰਟ ਕਰਨਾ, ਕਿਸ ਤਰ੍ਹਾਂ ਕਿੱਥੋਂ ਪੈਸੇ ਲੈਣੇ, ਕਿੱਥੇ ਭੇਜਣੇ। ਸੋ DEA ਨੇ ਕਿਸ ਤਰ੍ਹਾਂ ਫੜਿਆ ਵੀ ਇੱਕ ਉਹਨਾਂ ਨੇ ਕਿਹਾ ਵੀ ਸਾਡਾ ਜਿਹੜਾ ਖੁਦ ਬੰਦਾ ਜੋ ਆ ਉਹ ਪੋਰਟ ਦੇ ਉੱਤੇ ਲੱਗਾ ਹੈਗਾ ਆ, ਉਹ ਪੂਰੇ ਦਾ ਪੂਰਾ ਕੰਟੇਨਰ ਹੀ ਤੁਹਾਡਾ ਨਿਘਾ ਦਊਗਾ। ਸੋ ਉਹ ਉਸ ਚੱਕਰ ਦੇ ਵਿੱਚ ਐਰੀਜ਼ੋਨਾ ਦੇ ਵਿੱਚ ਇਹ ਜਿਹੜੇ ਸਿਆਣ ਸਾਹਿਬ ਆ ਇਹ ਫੜੇ ਗਏ ਹੈਗੇ ਆ। ਸੋ ਕਹਿੰਦੇ ਵੀ ਇਹਨਾਂ ਦਾ ਇੱਕ ਕਿਨਹਾਨ ਫੈਮਿਲੀ ਜੋ ਆਇਰਿਸ਼ ਆਰਗੇਨਾਈਜ਼ ਕ੍ਰਾਈਮ ਜਿਹੜਾ ਕਰਦੇ ਆ, ਬਹੁਤ ਵੱਡਾ ਉੱਥੇ ਦਾ ਜਿਹੜਾ ਕਾਰਟਲ ਹੈਗਾ, ਉਹਨਾਂ ਦੇ ਨਾਲ ਵੀ ਸਿੱਧੇ ਜਿਹੜੇ ਸੰਬੰਧ ਹੈਗੇ ਆ। ਸੋ ਟਰਕਿਸ਼ ਡਰੱਗ ਦੇ ਕਿੰਗ ਪਿਨ ਹਾਕਨ ਆਰਫ ਇਹ ਹੈਗੇ ਆ, ਉਹਨਾਂ ਦੇ ਨਾਲ ਵੀ ਸਿੱਧੇ ਰਲ ਕੇ ਜਿਹੜਾ ਇਹ ਕੰਮ ਕਰ ਰਹੇ ਸੀਗੇ। ਵੈਨਕੂਵਰ ਦੇ ਵਿੱਚ ਸਿਆਣ ਹੋਣਾ ਨੇ ਇਹ 2 ਬੰਦਿਆਂ ਨੂੰ ਇੰਟਰੋਡਿਊਸ ਕੀਤਾ ਸੀ ਇਸ ਅੰਡਰਕਵਰ DEA ਏਜੰਟ ਨੂੰ ਕਿ 500 ਕਿਲੋ ਸਾਡੇ ਕੋਲ ਕੋਕੇਨ ਜਿਹੜੀ ਹੈਗੀ ਆ, ਇਹ ਅਸੀਂ ਲਾਸ ਐਂਜਲਸ ਤੋਂ ਆਸਟ੍ਰੇਲੀਆ ਨੂੰ ਪਹੁੰਚਾਣੀ ਹੈਗੀ ਆ। 2 ਲੱਖ ਡਾਲਰ ਪਰ ਕਿਲੋ ਉਹਦੀ ਕੀਮਤ ਸੀ। ਹੁਣ ਤੁਸੀਂ ਦੇਖ ਲਓ ਵੀ 500 ਕਿਲੋਗ੍ਰਾਮ ਸੀ ਤੇ 2 ਲੱਖ ਡਾਲਰ ਪਰ ਕਿਲੋਗ੍ਰਾਮ ਉਹਦੀ ਜਿਹੜੀ ਕੀਮਤ ਸੀ। ਜੀ ਬਿਲਕੁਲ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਜਿਹੜੀਆਂ ਉਹ ਰਹੀਆਂ ਹੈਗੀਆਂ ਆ। ਤੇ ਹਰਜੋਤ ਸਿੰਘ ਜੀ ਹੁਣ ਆਪਾਂ ਜਿਹੜੀ ਉਹ ਇਜਾਜ਼ਤ ਲੈਂਦੇ ਆ, ਤੇ ਆਪਣਾ ਜਿਹੜਾ ਅੱਜ ਦਾ ਪ੍ਰੋਗਰਾਮ ਆ ਉਹ ਸਮਾਪਤ ਜਿਹੜਾ ਉਹ ਹੁੰਦਾ ਆ, ਤੇ ਮਿਲਦੇ ਆ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।